ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ। ਸੋ ਨਾਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਪੂਨੀਆ ਜੀ ਨੂੰ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਮਹਾਰਾਸ਼ਟਰ ਦੇ ਭਾਜਪਾ ਨੇਤਾ ਦੀ ਗੱਲ ਕਰ ਲੈਂਦੇ ਹਾਂ। ਨਿਤਿਸ਼ ਰਾਣੇ ਬੋਲੇ ਨੇ, ਉਹਨਾਂ ਨੇ ਕਿਹਾ ਮੈਂ ਹਿੰਦੂਆਂ ਕੇ ਵੋਟ ਸੇ ਵਿਧਾਇਕ ਬਣਾ। ਕਹਿਣ ਦਾ ਭਾਵ ਵੀ ਹੁਣ ਇੱਕ ਤਾਂ ਜਾਤੀ ਨੂੰ ਤਾਂ ਪਹਿਲਾਂ ਹੀ ਅੱਗੇ ਰੱਖਦੇ ਨੇ, ਖਾਸ ਤੌਰ ਤੇ ਹੁਣ ਤਾਂ ਸਿੱਧਾ ਹੀ ਕਹਿਣ ਲੱਗ ਗਏ ਵੀ ਮੈਂ ਤਾਂ ਇਹਨਾਂ ਕਰਕੇ ਜਿੱਤਿਆ। ਇਸ ਦੇ ਕੀ ਮੰਤਵ ਕੱਢੇ ਜਾ ਸਕਦੇ ਨੇ ਤੇ ਕੀ ਕਿਹਾ ਕਹੋਗੇ ਇਸ ਤੇ? ਦੇਖੋ, ਇਹ ਮੌਕੇ ਦੀ ਜਿਹੜੀ ਭਾਜਪਾ ਸਰਕਾਰ ਹੈ ਮਹਾਰਾਸ਼ਟਰ 'ਚ, ਉਹਦੇ 'ਚ ਮੰਤਰੀ ਨੇ ਤੇ ਬੀਜੇਪੀ ਦੇ ਵੱਡੇ ਆਗੂ ਮੰਨੇ ਜਾਂਦੇ ਨੇ ਨਿਤੀਸ਼ ਰਾਣੇ। ਤੇ ਮੁੰਬਈ ਜੀ ਦੀ ਰਾਜਧਾਨੀ ਅਤੇ ਮੁਲਕ ਦੀ ਫਾਈਨੈਂਸ਼ੀਅਲ ਕੈਪੀਟਲ ਬੰਬੇ ਤੋਂ, ਜੀ ਮੁੰਬਈ ਤੋਂ ਇਹ ਸਿਆਸਤ ਕਰਦੇ ਨੇ। ਉੱਥੇ ਇਹਨਾਂ ਨੇ ਕਿਹਾਗਾ ਕਿ ਉਹ ਹਿੰਦੂਆਂ ਦੀ ਵੋਟਾਂ ਕਰਕੇ ਜਿੱਤੇ ਨੇ, ਗੋਲ ਟੋਪੀ ਅਤੇ ਦਾੜੀ ਵਾਲਿਆਂ ਦੀ ਵੋਟਾਂ ਕਰਕੇ ਨਹੀਂ ਜਿੱਤੇ। ਉਹਨਾਂ ਨੇ ਤਾਂ ਉਹਨਾਂ ਨੂੰ ਵੋਟਾਂ ਨਹੀਂ ਦਿੱਤੀਆਂ ਜੀ ਤੇ ਉਹਨਾਂ ਨੇ ਕਿਹਾ ਕਿ ਹਿੰਦੂਆਂ ਨੂੰ ਹਿੰਦੀ ਦਾ ਸਮਰਥਨ ਕਰਨਾ ਪਊਗਾ, ਉਰਦੂ ਦਾ ਸਮਰਥਨ ਨਹੀਂ ਕਰਨਾ ਪਊਗਾ। ਇਹ ਜਿਹੜੇ ਮੁਸਲਮਾਨ ਨੇ ਤਾਂ ਹਰੇ ਸਾਂਪ ਨੇ। ਇੱਕ ਤੇ ਮੁੰਬਈ ਦਾ ਜਿਹੜਾ DNA ਉਹ ਹਿੰਦੂ ਹੈ। ਤੁਸੀਂ ਇਸ ਜੀ ਸਟੇਟਮੈਂਟ ਨੂੰ ਕਿੱਥੇ ਰੱਖੋਗੇ? ਮੈਨੂੰ ਲੱਗਦਾ ਹੈਗਾ ਕਿ ਬਹੁਤ ਜ਼ਿਆਦਾ ਕਮਨਲ ਸਟੇਟਮੈਂਟ ਹੈ, ਬਹੁਤ ਫਿਰਕਾ ਪ੍ਰਸਤੀ ਨੂੰ ਵਧਾਉਣ ਵਾਲੀ ਸਟੇਟਮੈਂਟ ਹੈ, ਬਹੁਤ ਘਟੀਆ ਸਟੇਟਮੈਂਟ ਹੈ। ਤੇ ਇਹ ਦਿਖਾਉਂਦੀ ਹੈ ਕਿ ਮੌਕੇ ਦੀ ਜਿਹੜੀ ਬੀਜੇਪੀ ਸਰਕਾਰ ਹੈ, ਉਹਦੇ ਮੰਤਰੀ ਕਿਵੇਂ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ, ਕਿਵੇਂ ਜੀ ਜੀ ਮੁਸਲਮਾਨਾਂ ਨੂੰ ਉਹ ਆਪਾਂ ਕਹਿ ਲਈਏ ਕਿ ਗੋਲ ਟੋਪੀ ਵਾਲੇ, ਦਾੜੀ ਵਾਲੇ, ਹਰੇ ਸਾਂਪ, ਇਸ ਕਿਸਮ ਦੇ ਮੁੱਲੇ, ਕਟਮੁੱਲੇ, ਇਸ ਕਿਸਮ ਦੇ ਸ਼ਬਦਾਵਲੀ ਨਾਲ ਨਵਾਜ਼ਦੇ ਨੇ। ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿੰਨੀਆਂ ਵੀ ਘੱਟ ਗਿਣਤੀਆਂ ਹੈਗੀਆਂ, ਉਹਨਾਂ ਵਾਸਤੇ ਇਹਨਾਂ ਨੇ ਸਪੈਸ਼ਲ ਟਰਮਾਂ ਲੱਭ ਰੱਖੀਆਂ ਨੇ, ਸਪੈਸ਼ਲ ਉਹਨਾਂ ਤੇ ਚੁਟਕਲੇ ਬਣਾ ਰੱਖੇ ਨੇ, ਸਪੈਸ਼ਲ ਉਹਨਾਂ ਤੇ ਵੋਕੈਬਲਰੀ ਡਿਵੈਲਪ ਕਰ ਰੱਖੀ ਹੈ। ਤੇ ਟਾਈਮ ਲੱਗਣ ਤੇ, ਦਾ ਲੱਗਣ ਤੇ ਉਹ ਲਗਾਤਾਰ ਘੱਟ ਗਿਣਤੀਆਂ ਦੇ ਉਲਟ ਜ਼ਹਿਰ ਵੀ ਉਗਲਦੇ ਨੇ, ਉਸ ਸ਼ਬਦਾਵਲੀ ਨੂੰ ਵੀ ਵਰਤਦੇ ਨੇ। ਜਿਵੇਂ ਮੁਸਲਮਾਨਾਂ ਨੂੰ ਮੈਂ ਕਿਹਾ ਕਿ ਇਹ ਕਹਿੰਦੇ ਨੇ ਹਰੇ ਟੋਪੀ ਵਾਲੇ, ਹਰੇ ਸਾਂਪ, ਕਠਮੁੱਲਾ, ਜੀ ਇਸ ਕਿਸਮ ਦੇ ਇਹ ਸ਼ਬਦ ਵਰਤਦੇ ਨੇ। ਸਿੱਖਾਂ ਵਾਸਤੇ ਜੀ ਵੀ ਆਪਾਂ ਨੂੰ ਪਤਾ ਹੈ ਕਿ ਕਦੇ ਉਹਨਾਂ ਨੂੰ ਖਾਲਿਸਤਾਨੀ ਕਹਿੰਦੇ ਨੇ, ਕਦੇ ਗਦਾਰ ਕਹਿੰਦੇ ਨੇ, ਕਦੇ ਕੁਛ ਕਹਿੰਦੇ ਨੇ। ਉਹ ਸ਼ਬਦਾਵਲੀ ਜੀ ਵੀ ਆਪਾਂ ਨੂੰ ਪਤਾ ਹੈ। ਤੇ ਹੋਰ ਵੀ ਜਿਹੜੇ ਮਾਈਨੋਰਿਟੀ ਹੈਗੇ, ਜਿਵੇਂ ਆਪਾਂ ਨੂੰ ਪਤਾ ਹੈ ਕਿ ਇਹ ਜਿਹੜੇ ਕ੍ਰਿਸਚਨ ਹੈਗੇ ਆ, ਉਹਨਾਂ ਨੂੰ ਵੀ ਇਹ ਕੀ ਕਹਿੰਦੇ ਨੇ। ਤੇ ਇਹ ਜੀ ਜਿੰਨੇ ਵੀ ਇਸ ਮੁਲਕ 'ਚ ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਨਾਂ ਵਾਸਤੇ ਇਹਨਾਂ ਕੋਲ ਬਹੁਤ ਘਟੀਆ ਕਿਸਮ ਦੀ ਸ਼ਬਦਾਵਲੀ ਹੈ ਤੇ ਬਹੁਤ ਘਟੀਆ ਕਿਸਮ ਦੇ ਉਹਨਾਂ ਤੇ ਇਹਨਾਂ ਨੇ ਚੁਟਕਲੇ ਬਣਾਏ ਹੋਏ ਨੇ। ਤੇ ਟਾਈਮ ਜੀ ਟਾਈਮ ਤੇ ਮੈਜੋਰਿਟੀ ਯਾਨੀ ਕਿ ਜਿਹੜਾ ਬਹੁਸੰਖਿਅਕ ਸਮਾਜ ਹੈ, ਉਹਦੀਆਂ ਵੋਟਾਂ ਪੱਕੀਆਂ ਕਰਨ ਦੇ ਚੱਕਰ 'ਚ ਇਹ ਲਗਾਤਾਰ ਘੱਟ ਗਿਣਤੀਆਂ ਦੇ ਉਲਟ ਜ਼ਹਿਰ ਉਗਲਦੇ ਰਹਿੰਦੇ ਨੇ। ਉਸੇ ਦੀ ਇਹ ਕੜੀ ਨਿਤੀਸ਼ ਰਾਣੇ ਹੈਗਾ। ਨਿਤੀਸ਼ ਰਾਣੇ ਨੂੰ ਅੱਜ ਦੇ ਟਾਈਮ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਬਹੁਤ ਜ਼ਿਆਦਾ ਵਰਤ ਰਹੀ ਹੈ, ਇਹਨੂੰ ਹਿੰਦੂ ਮਹਾਯੋਧਾ ਬਣਾ ਕੇ ਪੇਸ਼ ਕਰ ਰਹੀ ਹੈ। ਤੇ ਇਹਦਾ ਅਸਰ ਇਹ ਵੀ ਹੈ ਕਿ ਉੱਤਰ ਭਾਰਤ 'ਚ, ਖਾਸ ਕਰ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼, ਉੱਥੇ ਵੀ ਨਿਤੀਸ਼ ਰਾਣੇ ਦੀ ਡਿਮਾਂਡ ਹੋਣ ਲੱਗ ਪਈ ਹੈ। ਯਾਨੀ ਕਿ ਜੀ ਬੀਜੇਪੀ ਅਤੇ RSS ਮੈਂ ਦੇਖਦਾ ਕਿ ਆਪਣੇ ਨੌਜਵਾਨ ਆਗੂਆਂ ਨੂੰ ਇਸ ਕਿਸਮ ਨਾਲ ਡਿਵੈਲਪ ਕਰਦੀ ਹੈ, ਉਹਨਾਂ ਨੂੰ ਪੰਪ ਦਿੰਦੀ ਹੈ ਕਹਿ ਲਓ, ਜਾਂ ਫਿਰ ਉਹਨਾਂ ਨੂੰ ਛੋਟ ਦਿੰਦੀ ਹੈ, ਤਾਂ ਕਿ ਉਹ ਆਪਣੇ ਆਪ ਨੂੰ ਹਿੰਦੂ ਹਰਦੇ ਸਮਰਾਟ ਦੇ ਤੌਰ ਤੇ ਗਰੂਮ ਕਰ ਸਕਣ, ਮੁਸਲਮਾਨਾਂ ਦੇ ਉਲਟ ਜ਼ਹਿਰ ਉਗਲ ਕੇ। ਉਹੀ ਮੈਨੂੰ ਜੀ ਲੱਗਦਾ ਗਾ ਕਿ ਆਪਾਂ ਇਹ ਦੇਖਣ ਨੂੰ ਮਿਲਿਆ ਗਾ। ਉਸੇ ਚੀਜ਼ ਦਾ ਨਤੀਜਾ ਨਿਤੀਸ਼ ਰਾਣੇ, ਮਤਲਬ ਬੇਸਿਕਲੀ ਉੱਥੇ ਚੱਲੀ ਹੋਈ ਸੀ ਮਰਾਠੀ ਦੀ ਬਹਿਸ, ਜੀ ਠੀਕ ਹੈ। ਹਿੰਦੀ ਦੇ ਉਲਟ ਉੱਥੇ ਪੂਰਾ ਅੰਦੋਲਨ ਚੱਲਿਆ ਹੋਇਆ ਸੀ। ਪੂਰੇ ਮਰਾਠਾ ਸਮਾਜ 'ਚ, ਪੂਰੇ ਮਹਾਰਾਸ਼ਟਰ ਦੇ ਸਮਾਜ 'ਚ ਬੇਸਿਕਲੀ ਹਿੰਦੀ ਨੂੰ ਲੈ ਕੇ ਉਹ ਇੱਕ ਨਫ਼ਰਤ ਸੀਗੀ। ਤੇ ਹੁਣ ਇਹਨਾਂ ਨੇ ਕਮਨਲ ਕਾਰਡ ਖੇਲ ਕੇ ਹਿੰਦੂਆਂ ਨੂੰ ਹਿੰਦੀ ਲਿਖਾਉਣ ਦੀ ਗੱਲ ਉੱਥੇ ਕਰੀ ਹੈ। ਤੁਸੀਂ ਜੇ ਜੀ ਟੈਕਨੀਕਲ ਜੀ ਦੇਖੋਗੇ ਤੇ ਉਹਦੇ 'ਚ ਇਹਨਾਂ ਨੂੰ ਮੁਸਲਮਾਨਾਂ ਨੂੰ ਇੱਕ ਦੁਸ਼ਮਣ ਬਣਾ ਕੇ ਕਹਿੰਦੇ ਕਿ ਉਰਦੂ ਆ ਜੂਗੀ, ਇਸ ਕਿਸਮ ਦਾ ਇਹਨਾਂ ਨੇ ਮੁਹਾਵਰਾ ਕਢਿਆਗਾ। ਯਾਨੀ ਕਿ ਜੀ ਲੈਂਗੁਏਜ ਦਾ ਵੀ ਇਹ ਕਮਿਊਨਲਾਈਜੇਸ਼ਨ ਕਰਨ ਲੱਗੇ ਹੋਏ ਨੇ। ਆਪਾਂ ਨੂੰ ਯਾਦ ਹੋਊਗਾ ਕਿ 80s ਦਾ ਵੀ ਦੌਰ ਸੀਗਾ, ਜਿਵੇਂ ਜਿੱਥੇ ਪੰਜਾਬ 'ਚ ਵੀ ਆਰੀਆ ਸਮਾਜ ਨੇ ਇੱਥੇ ਹਿੰਦੂਆਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੀ ਲੈਂਗੁਏਜ ਹਿੰਦੀ ਲਿਖਾਓ, ਹੈ, ਕਿਉਂਕਿ ਤੁਸੀਂ ਜੀ ਹਿੰਦੂ ਹੋ ਇਸ ਕਰਕੇ ਹਿੰਦੀ। ਆਰੀਆ ਸਮਾਜ ਦੀ, RSS ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਰਦੂ ਭਾਸ਼ਾ ਨੂੰ ਵੀ ਉਹ ਕਿਤੇ ਨਾ ਕਿਤੇ ਜੋੜਦੇ ਰਹੇ ਮੁਸਲਮਾਨ ਧਰਮ ਨਾਲ, ਜਦਕਿ ਮੁਸਲਮਾਨਾਂ ਨਾਲ ਉਰਦੂ ਦਾ ਕੋਈ ਲੈਣਾ ਦੇਣਾ ਨਹੀਂ। ਉਰਦੂ ਬੇਸਿਕਲੀ ਜਿਹੜਾ ਸਾਊਥ ਏਸ਼ੀਆ, ਉਹਦੀ ਇੱਕ ਜ਼ਬਾਨ ਹੈ, ਸਾਰੇ ਪੂਰੇ ਖਿੱਤੇ ਦੀ ਜ਼ਬਾਨ ਹੈ ਤੇ ਸਾਰੇ ਧਰਮਾਂ 'ਚ ਬੋਲੀ ਜਾਂਦੀ ਹੁੰਦੀ ਸੀ, ਇਹ ਆਪਾਂ ਨੂੰ ਪਤਾ ਹੈ।
ਤੇ ਜੀ, ਪੰਜਾਬੀ ਨੂੰ ਸਿੱਖਾਂ ਨਾਲ ਜੋੜਦੇ ਨੇ, ਜਦਕਿ ਜਿਹੜਾ ਇਹ ਪੂਰਾ ਪੰਜਾਬ ਹੈ ਇਹਦੇ 'ਚ ਅੱਡ-ਅੱਡ ਧਰਮਾਂ ਦੇ ਲੋਕ ਰਹਿੰਦੇ ਨੇ, ਅੱਡ-ਅੱਡ ਜਾਤਾਂ ਦੇ ਲੋਕ ਰਹਿੰਦੇ ਨੇ, ਉਹ ਸਾਰੇ ਪੰਜਾਬੀ ਬੋਲਦੇ ਨੇ। ਹੁਣ ਜਿਹੜਾ ਪੰਜਾਬ ਦਾ ਹਿੰਦੂ, ਉਹਦੀ ਮਾਤਰ ਜ਼ਬਾਨ, ਉਹਦੀ ਆਪਾਂ ਕਹੀਏ ਕਿ ਮਦਰ ਟੰਗ ਕੀ ਹੈ, ਦੱਸੋ? ਮਾਦਰੀ ਜ਼ਬਾਨ ਕੀ ਹੈ ਪੰਜਾਬੀ ਹਿੰਦੂ ਦੀ? ਪੰਜਾਬੀ ਹੈ। ਜੀ, ਜੀ, ਉਹਨੂੰ ਵੀ ਆਰਐਸਐਸ ਆਰੀਆ ਸਮਾਜ ਇਹ ਕਹਿੰਦਾ ਕਿ ਨਹੀਂ ਨਹੀਂ, ਤੁਸੀਂ ਹਿੰਦੂ ਹੋ ਇਸ ਕਰਕੇ ਹਿੰਦੀ ਲਿਖਾਓ। ਯਾਨੀ ਕਿ ਇਹਨਾਂ ਦਾ ਏਜੰਡਾ ਰਹਿੰਦਾ ਹੈ ਹਮੇਸ਼ਾ ਹੀ ਕਿ ਜਿਹੜੀ ਜ਼ੁਬਾਨ ਹੈ, ਜਿਹੜੀ ਭਾਸ਼ਾ ਹੈ, ਉਹਨੂੰ ਵੀ ਫਿਰਕਾ ਪ੍ਰਸਤੀ ਵਾਲੀ ਰੰਗਤ ਦਿੱਤੀ ਜਾਵੇ। ਉਹ ਇਹ ਲਗਾਤਾਰ ਕਰ ਰਹੇ ਨੇ। ਦੇਖੋ, ਮੈਨੂੰ ਲੱਗਦਾ ਹੈਗਾ ਕਿ ਜਿਹੜੀ ਇਸ ਮੁਲਕ 'ਚ ਕਲੈਰਿਟੀ ਹਜੇ ਹੋਈ ਨਹੀਂ ਹੈ ਲੈਂਗੁਏਜ ਨੂੰ ਲੈ ਕੇ, ਉਹਦੇ ਤੇ ਬਹੁਤ ਕੰਮ ਕਰਨਾ ਪੈਣਾ। ਮੈਂ ਵੀ ਬਹੁਤ ਗੁੱਸੇ 'ਚ ਆ ਕੇ ਇੱਕ ਪੋਸਟ ਵੀ ਲਿਖੀ ਸੀ ਕਿ ਕਿਵੇਂ ਜਿਹੜੀ ਹਿੰਦੀ ਦੀ ਥੋਪਣਾ ਹੈਗਾ ਅੱਡ-ਅੱਡ ਸੂਬਿਆਂ ਤੇ, ਖਾਸ ਕਰ ਗੈਰ ਹਿੰਦੀ ਭਾਸ਼ੀ ਸੂਬਿਆਂ ਤੇ, ਉਹਨਾਂ ਤੇ ਕੀ ਅਸਰ ਪਊਗਾ, ਕਿ ਉਹਨਾਂ ਦੇ ਕਲਚਰ ਤੇ ਅਸਰ ਪਊਗਾ। ਉਹ ਇੱਕ ਗੱਲ ਹੈ। ਪਰ ਮੈਨੂੰ ਲੱਗਦਾ ਹੈਗਾ ਕਿ ਇਹ ਸਾਰਾ ਕੰਮ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਇਕਰੂਪਤਾ ਹੈਗੀ ਆ, ਇਕਰੂਪਤਾ ਦਾ ਮਤਲਬ ਕਹਿਣ ਦਾ ਭਾਵ ਹੈ ਕਿ ਇਹਨਾਂ ਦਾ ਜਿਹੜਾ ਏਜੰਡਾ ਹਿੰਦੀ, ਹਿੰਦੂ, ਹਿੰਦੁਸਤਾਨ, ਉਸ ਪੈਟਰਨ ਤੇ ਇਹ ਕੰਮ ਕਰ ਸਕਣ ਤੇ ਇਹਨੂੰ ਉੱਥੇ ਤੱਕ ਲੈ ਜਾ ਸਕਣ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਆਰਐਸਐਸ ਮੁਖੀ ਮੋਹਨ ਭਾਗਵਤ ਹੁਣੀ ਬੋਲ ਰਹੇ ਨੇ 75 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਹੋਣ ਦੀ ਗੱਲ ਦੇ ਉੱਪਰ। ਆਪਾਂ ਸਭ ਜਾਣਦੇ ਹਾਂ ਕਿ ਇਸ ਸਾਲ 75 ਸਾਲ ਦੇ ਹੋ ਜਾਣਾ ਪੀਐਮ ਮੋਦੀ ਹੋਣੀ ਵੀ, ਤੇ ਕੀ ਉਹ ਰਿਟਾਇਰ ਲੈਣਗੇ ਜਾਂ ਫਿਰ ਇਹੋ ਜਿਹੀਆਂ ਗੱਲਾਂ ਜਦੋਂ ਮੋਹਨ ਭਾਗਵਤ ਕਰਦੇ ਨੇ ਤਾਂ ਕੀ ਇੱਥੋਂ ਇਹ ਸਮਝ ਲਿਆ ਜਾਵੇ ਕਿ ਅਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਉਹਨਾਂ ਦਾ ਇਸ਼ਾਰਾ ਕੇਸ ਦੇ ਵੱਲ ਹੈ ਕਿ 75 ਸਾਲ ਉਮਰ ਕੇਸ ਦੀ ਪੂਰੀ ਹੋ ਰਹੀ ਹੈ, ਜਾਂ ਫਿਰ ਇਹ ਖਾਸ ਸਵਾਲ ਕਿਸੇ ਵੱਲੋਂ ਪੁੱਛਿਆ ਗਿਆ ਸੀ ਤਾਂ ਇਸ ਗੱਲ ਦਾ ਉਹਨਾਂ ਨੇ ਜਵਾਬ ਦਿੱਤਾ ਹੈ? ਇਹ ਖਾਸ ਤੌਰ ਤੇ ਸਾਡੇ ਸਰੋਤਿਆਂ ਨੂੰ ਵੀ ਦੱਸ ਦਿਓ ਕਿ ਇਹਨਾਂ ਦੀ ਜਿਹੜੀ ਇਹ ਜਥੇਬੰਦੀ ਹੈ ਆਰਐਸਐਸ, ਇਹਦੇ ਵਿੱਚ 75 ਸਾਲ ਦਾ ਜਿਹੜਾ ਇਹ ਗੱਲ ਕਰਦੇ ਨੇ, ਕੀ ਇਹਨਾਂ ਨੇ ਆਪਣੇ ਸੰਵਿਧਾਨ 'ਚ ਲਿਖਿਆ ਹੋਇਆ? ਜੋ ਵੀ ਇਹਨਾਂ ਦੀ ਲਾਅ ਬੁੱਕ ਹੋਊਗੀ, ਕੀ ਗੱਲਬਾਤ ਕੀ ਹੈ, ਉਹ ਵੀ ਜਰਾ ਦੱਸ ਦਿਓ। ਬੇਸਿਕਲੀ ਜਿਹੜੇ ਆਰਐਸਐਸ ਦੇ ਮੁਖੀ ਨੇ ਮੋਹਨ ਭਾਗਵਤ, ਉਹ ਅੱਜ ਨਾਗਪੁਰ ਦੇ ਵਿੱਚ ਇੱਕ ਜਿਹੜੇ ਸਾਬਕਾ ਇਹਨਾਂ ਦੇ ਵੱਡੇ ਆਗੂ ਰਹੇ ਆਰਐਸਐਸ ਦੇ, ਉਹਨਾਂ ਦੀ ਕਿਤਾਬ ਦਾ ਵਿਮੋਚਨ ਕਰ ਰਹੇ ਸੀ। ਉੱਥੇ ਉਹਨਾਂ ਨੂੰ ਛਾਲ ਉਡਾਈ ਗਈ ਸੀ। ਉਹਦੇ 'ਚ ਵੀ ਉਹਨਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਮੇਰੀ ਉਮਰ 75 ਸਾਲ ਹੋ ਗਈ ਹੈ ਤੇ ਜਦੋਂ ਤੁਹਾਨੂੰ ਛਾਲ ਉਡਾ ਦਿੱਤੀ ਜਾਂਦੀ ਹੈ ਤੇ ਇਹਦਾ ਮਤਲਬ ਇਹ ਹੋ ਜਾਂਦਾ ਕਿ ਤੁਹਾਨੂੰ ਹੁਣ ਕਿਨਾਰੇ ਹੋਣ ਦੀ ਲੋੜ ਹੈ, ਅੱਡ ਹੋਣ ਦੀ ਲੋੜ ਹੈ। ਜੀ, ਦੇਖੋ, ਇਹ ਇੱਕ ਤੁਸੀਂ ਕਹਿ ਲਓ ਕਿ ਇੱਕ ਅੱਡ ਕਿਸਮ ਦਾ ਉਹ ਬਣ ਰਿਹਾ ਹੈ, ਟਾਈਮ ਬਣ ਰਿਹਾ ਜਿੱਥੇ ਨਰਿੰਦਰ ਮੋਦੀ ਅਤੇ ਮੋਹਨ ਭਾਗਵਤ ਦੋਵੇਂ ਜਾਣੇ ਇਸ ਸਾਲ 75 ਸਾਲ ਦੇ ਹੋ ਰਹੇ ਨੇ। ਤੇ ਇਹ ਜੀ, ਖਬਰ ਚੱਲ ਚੁੱਕੀ ਹੈ ਕਿ ਸੰਘ ਦੇ ਵਿੱਚ ਵੀ ਇਹ ਚੱਲਿਆ ਹੋਇਆ ਹੈ ਕਿ ਮੋਹਨ ਭਾਗਵਤ ਨੂੰ ਹਟਾਇਆ ਜਾਵੇਗਾ, ਜਦਕਿ ਬੀਜੇਪੀ 'ਚ ਜਿਹੜਾ ਨਰਿੰਦਰ ਮੋਦੀ ਉਹਨੂੰ ਨਹੀਂ ਹਟਾਇਆ ਜਾਵੇਗਾ। ਮੈਨੂੰ ਲੱਗਦਾ ਕਿ ਮੋਹਨ ਭਾਗਵਤ ਨੂੰ ਆਪਣੀ ਕੁਰਸੀ ਦਾ ਫਿਕਰ ਹੈ, ਇਸ ਕਰਕੇ ਜੀ, ਉਹਨਾਂ ਨੇ ਚੁਟਕੀ ਲੈਂਦੇ ਆ ਕਹਿਤਾ ਕਿ ਹਾਂ ਠੀਕ ਹੈ ਕਿ ਤੁਸੀਂ ਮੈਨੂੰ ਤਾਂ ਹਟਾਓਗੇ 75 ਦਾ ਹੋਣ ਤੋਂ ਬਾਅਦ, ਪਰ ਹੂੰ, ਨਰਿੰਦਰ ਮੋਦੀ ਨੂੰ ਕੌਣ ਹਟਾਊਗਾ? ਇਹ ਇਨਡਾਇਰੈਕਟਲੀ ਜੀ, ਉਹਨਾਂ ਜੀ, ਨੇ ਤੰਜ ਕੱਸਿਆਗਾ। ਤੇ ਮੈਨੂੰ ਲੱਗਦਾ ਕਿ ਮੋਹਨ ਭਾਗਵਤ ਦਾ ਨੰਬਰ ਆ ਗਿਆ ਪਿੱਛੇ ਹਟਣ ਦਾ, ਕਿਉਂਕਿ ਦੇਖੋ ਮੋਹਨ ਭਾਗਵਤ ਹੋਰਾਂ ਨੇ ਇੱਕ ਵਾਰ ਇਹ ਵੀ ਮੁੱਦਾ ਚੱਕਤਾ ਸੀਗਾ, ਜਿਹੜਾ ਜਦੋਂ ਇਹਨਾਂ ਨੇ ਹੁਣ ਪਿੱਛੇ ਮਾਰਚ ਮਹੀਨੇ 'ਚ ਇਹ ਪ੍ਰੈਜ਼ੀਡੈਂਟ ਦੀ ਭਾਲ ਕਰ ਰਹੇ ਸੀਗੇ ਕਿ ਬੀਜੇਪੀ ਦਾ ਅਗਲਾ ਪ੍ਰੈਜ਼ੀਡੈਂਟ ਕੌਣ ਹੋਵੇਗਾ, ਉਦੋਂ ਅਮਿਤ ਜੀ, ਸ਼ਾਹ ਅਤੇ ਨਰਿੰਦਰ ਮੋਦੀ ਦੋਵੇਂ ਖੜੇ ਹੋ ਗਏ ਕਿ ਅਸੀਂ ਚੂਜ਼ ਕਰਾਂਗੇ, ਤੁਸੀਂ ਆਰਐਸਐਸ ਵਾਲੇ ਕੌਣ ਹੁੰਦੇ ਹੋ ਚੂਜ਼ ਕਰਨ ਵਾਲੇ ਹੂੰ, ਬੀਜੇਪੀ ਦਾ? ਤਾਂ ਉਦੋਂ ਉਹਨੂੰ ਮੋਹਨ ਭਾਗਵਤ ਨੂੰ ਅਹਿਸਾਸ ਹੋਇਆ ਸੀਗਾ ਕਿ ਨਰਿੰਦਰ ਮੋਦੀ ਦਰਅਸਲ ਆਰਐਸਐਸ ਤੋਂ ਵੀ ਪਾਵਰਫੁਲ ਹੁੰਦਾ ਜਾ ਰਿਹਾ ਹੈਗਾ ਤੇ ਆਰਐਸਐਸ ਤੇ ਵੀ ਆਪਣਾ ਕਬਜ਼ਾ ਚਾਹੁੰਦਾ ਹੈਗਾ। ਬੀਜੇਪੀ ਤੇ ਜੀ, ਵੀ ਨਰਿੰਦਰ ਮੋਦੀ ਆਪਣਾ ਕਬਜ਼ਾ ਚਾਹੁੰਦਾ ਹੈਗਾ ਤੇ ਆਰਐਸਐਸ ਤੇ ਵੀ। ਪਹਿਲਾਂ ਫਿਰ ਮੋਹਨ ਭਾਗਵਤ ਆਪਾਂ ਇਹ ਵੀ ਦੇਖਿਆ ਕਿ ਮੋਹਨ ਭਾਗਵਤ ਪਿੱਛੇ ਹਟਦੇ ਨੇ। ਹੁਣ ਮੈਨੂੰ ਲੱਗਦਾ ਜੀ, ਹੈਗਾ ਕਿ ਬੀਜੇਪੀ ਦਾ ਰਾਸ਼ਟਰ ਅਧਿਅਕਸ਼ ਯਾਨੀ ਕਿ ਪ੍ਰੈਜ਼ੀਡੈਂਟ ਵੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹੋਰੀ ਚੂਜ਼ ਕਰਨਗੇ ਤੇ ਨਾਲ ਜੀ, ਦੀ ਨਾਲ ਇਹ ਵੀ ਆਪਾਂ ਦੇਖ ਰਹੇ ਹਾਂ ਕਿ ਹੁਣ ਆਰਐਸਐਸ ਦਾ ਨਵਾਂ ਮੁਖੀ ਵੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਚੂਜ਼ ਕਰਨਗੇ। ਯਾਨੀ ਕਿ ਹੂੰ, ਗੁਜਰਾਤ ਦੇ ਦੋ ਆਗੂ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਬੀਜੇਪੀ ਅਤੇ ਆਰਐਸਐਸ ਤੇ ਪੂਰੇ ਤਰੀਕੇ ਨਾਲ ਹਾਵੀ ਹੋ ਰਹੇ ਨੇ ਤੇ ਉਹੀ ਹੂੰ, ਅੱਗੇ ਇਹਨਾਂ ਦੋਵਾਂ ਸੰਗਠਨਾਂ ਨੂੰ ਚਲਾਣਗੇ। ਇਹਦੇ 'ਚ ਇਹ ਕਲਿੰਚ ਕਰਨ ਦੀ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ। ਹਾਲਾਂਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹਨਾਂ ਨੇ ਮੋਹਨ ਭਾਗਵਤ ਦੀ ਚੀਜ਼ਾਂ ਨੂੰ ਚਲਾ ਦਿੱਤਾ, ਅੱਜ ਪੂਰਾ ਹਵਾ ਦਿੱਤੀ ਹੈ ਕਿ ਦੇਖੋ ਮੋਹਨ ਭਾਗਵਤ ਕਿਹਦੇ ਵੱਲ ਸਾਰਾ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਗਾ ਕਿ ਹੁਣ ਮੋਹਨ ਭਾਗਵਤ ਦੇ ਜਾਣ ਦਾ ਟਾਈਮ ਆ ਚੁੱਕਿਆ ਗਾ ਤੇ ਉਹ ਜਾਂਦੇ ਜਾਂਦੇ ਮਾੜਾ ਮੋਟਾ ਤੰਜ ਕਸਣ ਦੀ ਕੋਸ਼ਿਸ਼ ਕਰ ਰਹੇ ਨੇ ਨਰਿੰਦਰ ਮੋਦੀ ਤੇ, ਪਰ ਨਰਿੰਦਰ ਮੋਦੀ ਹੁਣ ਆਰਐਸਐਸ ਅਤੇ ਬੀਜੇਪੀ ਦੋਵਾਂ ਤੇ ਆਪਣਾ ਕਬਜ਼ਾ ਚਾਹੁੰਦੇ ਨੇ। ਆਰਐਸਐਸ ਦਾ ਮੋਹਨ ਭਾਗਵਤ ਦੀ ਮੈਨੂੰ ਲੱਗਦਾ ਛੁੱਟੀ ਹੋਣ ਵਾਲੀ ਅਗਲੇ ਕੁਝ ਮਹੀਨਿਆਂ 'ਚ। ਜੀ।
ਆਪਰੇਸ਼ਨ ਸਿੰਦੂਰ ਨੂੰ ਲੈ ਕੇ ਪਹਿਲੀ ਵਾਰ ਕਹਿੰਦੇ ਬੋਲੇ ਨੇ NSA ਅਜੀਤ ਡੋਵਾਲ ਹੋਣੀ, ਕਹਿੰਦੇ ਨੇ ਕਿ ਇੱਕ ਵੀ ਫੋਟੋ ਦਿਖਾ ਦਿਓ ਭਾਰਤ ਦੇ ਨੁਕਸਾਨ ਦੀ। ਇਹ ਚੈਲੰਜ ਜਿਹੜਾ ਉਹ ਕਰ ਰਹੇ ਨੇ, ਇਸ 'ਚ ਕਿੰਨਾ ਕੁ ਦਮ ਹੈ, ਇਹ ਤਾਂ ਤਕਰੀਬਨ ਕਈ ਲੋਕਾਂ ਨੇ ਇਸ ਨੂੰ ਸਪਸ਼ਟ ਕਰ ਦਿੱਤਾ ਹੈ, ਪਰ ਇਹਦੇ ਕੀ ਅਰਥ ਸਮਝੇ ਜਾਣ ਇਸ ਸਮੇਂ ਬੋਲਣ ਦੇ? ਦੇਖੋ, ਇੱਕ ਗੱਲ ਤਾਂ ਸਾਫ਼ ਹੋਈ ਹੈ ਕਿ ਜਿਹੜਾ ਆਪਰੇਸ਼ਨ ਸੰਦੂਰ ਨੂੰ ਲੈ ਕੇ ਜੀ, ਬੀਜੇਪੀ ਦੀ ਖਾਸੀ ਕਿਰਕਰੀ ਹੋਈ ਹੈ, ਸਰਕਾਰ ਦੀ ਵੀ ਕਿਰਕਰੀ ਹੋਈ ਹੈ, ਕਿਉਂਕਿ ਸੈਨਾ ਦੇ ਵੱਡੇ-ਵੱਡੇ ਅਫਸਰਾਂ ਨੇ ਵੀ ਉਹਦੇ ਤੇ ਬਿਆਨ ਦੇ ਦਿੱਤਾ ਤੇ ਕਿਹਾ ਕਿ ਹਾਂ ਪਹਿਲੇ ਦਿਨ ਆਪਣਾ ਨੁਕਸਾਨ ਹੋਇਆ ਗਾ। ਇੰਟਰਨੈਸ਼ਨਲ ਮੀਡੀਆ ਨੇ ਵੀ ਕਿਹਾ ਗਾ ਕਿ ਇੰਡੀਆ ਦੇ ਰਫਾਇਲ ਪਾਕਿਸਤਾਨ ਵਾਲਿਆਂ ਨੇ ਡੇਗੇ ਨੇ ਤੇ ਹੋਰ ਵੀ ਕਈ ਖਬਰਾਂ ਇਸ ਕਿਸਮ ਦੀਆਂ ਆਈਆਂ ਨੇ ਤੇ ਬਹੁਤ ਸਾਰੀਆਂ ਖਬਰਾਂ ਇੰਡੀਆ ਵੱਲੋਂ ਲਗਾ ਲਿੱਤੀਆਂ ਗਈਆਂ ਸੀ। ਹੁਣ ਜਿਵੇਂ ਇਹ ਕਹਿ ਰਿਹਾ NSA ਡੋਭਾਲ ਕਹਿ ਰਿਹਾ ਗਾ ਕਿ ਆਪਰੇਸ਼ਨ ਸਿੰਦੂਰ ਦੌਰਾਨ ਇੰਡੀਆ ਦਾ ਇੱਕ ਵੀ ਨੁਕਸਾਨ ਦਿਖਾਓ। ਮੈਂ ਕਹਿਣਾ ਨਹੀਂ ਚਾਹੁੰਦਾ, ਪੁੰਛ ਦੇ ਵਿੱਚ, ਕਸ਼ਮੀਰ ਦੇ ਵਿੱਚ ਜਿਹੜੇ 19 ਜਾਣੇ ਮਾਰੇ ਗਏ, ਕੀ ਉਹ ਨੁਕਸਾਨ 'ਚ ਨਹੀਂ ਜੀ, ਗਿਣੋਗੇ? ਜੀ, ਜੀ। ਨਹੀਂ ਗਿਣੋਗੇ ਕਿਆ? ਇਹ ਨੁਕਸਾਨ ਹੋਇਆ, ਇਹ ਦੱਸੋ ਪਹਿਲਾਂ ਤਾਂ। ਕੀ ਹੂੰ, ਤੁਸੀਂ 19 ਬੰਦਿਆਂ ਦੇ ਮਾਰੇ ਜਾਣ ਨੂੰ ਨੁਕਸਾਨ ਨਹੀਂ ਗਿਣੋਗੇ? ਪੰਜਾਬ ਦਾ ਉਹ ਮੁੰਡਾ ਅਗਨੀਵੀਰ ਮਾਰਿਆ ਗਿਆ, ਹਰਿਆਣੇ ਦੇ ਵਿੱਚ 3 ਡੈਡ ਬੋਡੀਜ਼ ਆਈਆਂ ਸੈਨਿਕਾਂ ਜੀ, ਦੀਆਂ, ਕੀ ਉਹਨਾਂ ਨੂੰ ਨੁਕਸਾਨ 'ਚ ਨਹੀਂ ਗਿਣੋਗੇ? ਨਹੀਂ ਗਿਣੋਗੇ। ਬਠਿੰਡੇ ਦੇ ਵਿੱਚ ਜਿਹੜਾ ਰਫੇਲ ਡਿੱਗਿਆ ਹੋਇਆ ਸੀ, ਬਠਿੰਡੇ ਦੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੇ ਉਹਦੀ ਫੋਟੋਆਂ ਵੀਡੀਓ ਵੀ ਚਲਾਈਆਂ, ਬਾਅਦ ਚ BBC ਨੇ, ਰੋਇਟਰ ਨੇ ਉਹ ਵੀ ਕੀਤਾ, ਵੈਰੀਫਾਈ ਵੀ ਕੀਤਾ ਕਿ ਹਾਂ ਇਹ ਰਫੇਲ ਹੀ ਡਿੱਗਿਆ ਹੈਗਾ। ਕਿ ਉਹਨੂੰ ਨੁਕਸਾਨ ਨਹੀਂ ਜੀ, ਮੰਨੋਗੇ? 2500 ਕਰੋੜ ਹੂੰ, ਰੁਪਏ ਦਾ ਸੀਗਾ ਰਫੇਲ। ਜੀ, ਮਤਲਬ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਫਿਰੋਜ਼ਪੁਰ ਚ ਉਹ ਡਰੋਨ ਫਟਿਆ, ਉਹ ਇੱਕ ਜੀ, ਜਾਣੇ ਦੀ ਉੱਥੇ ਡੈਥ ਹੋਈ, ਕਿ ਉਹਨੂੰ ਨੁਕਸਾਨ ਨਹੀਂ ਗਿਣੋਗੇ ਕਿ ਤੁਸੀਂ? ਹੂੰ, ਇਹ ਜਿਹੜੀ ਗੱਲ ਹੈ, ਮੈਨੂੰ ਲੱਗਦਾ ਗਾ ਕਿ ਇਹ ਤਾਂ ਬਹੁਤ ਹੌਲੇ ਕਿਸਮ ਦੇ ਲੋਕ ਨੇ, ਮੈਨੂੰ ਲੱਗਦਾ, ਜਿਹੜਾ ਮਤਲਬ ਝੂਠ ਬੋਲਣ ਤੇ ਇੰਨਾ ਮਸ਼ਹੂਰ ਹੋ ਗਏ ਹੈਗੇ ਆ, ਮਤਲਬ ਮਸ਼ਗੂਲ ਹੋ ਜੀ, ਗਏ ਹੈਗੇ ਆ ਕਿ ਜਿਹੜੇ ਫੈਕਟ ਹੈਗੇ ਆ ਉਹਨਾਂ ਨੂੰ ਵੀ ਰੱਦ ਕਰੀ ਜਾਂਦੇ ਨੇ। ਨੋ ਡਾਊਟ ਇੰਡੀਆ ਨੇ 9 ਥਾਵਾਂ ਤੇ ਨਿਸ਼ਾਨਾ ਮਾਰਿਆ, ਬਿਲਕੁਲ ਸਹੀ ਗੱਲ ਹੂੰ, ਹੈ, ਪਰ ਜੀ, ਜੀ, ਉਹਦੇ ਕਰਕੇ ਇੰਡੀਆ ਦਾ ਵੀ ਨੁਕਸਾਨ ਹੋਇਆ, ਉਹਨੂੰ ਮੰਨਣ ਚ ਕੀ ਦਿੱਕਤ ਹੈ? ਤੁਹਾਡੇ ਜਿਹੜੇ ਪ੍ਰੈਸ ਕਾਨਫਰੰਸ ਕਰਨ ਆਏ ਸੀਗੇ, ਉਹਨਾਂ ਤੋਂ ਦਾ ਹਿੰਦੂ ਦੇ ਰਿਪੋਰਟਰ ਨੇ ਪੁੱਛਿਆ ਸੀਗਾ, ਉਹਦੇ ਜਵਾਬ ਚ ਤੁਹਾਡੇ CDS ਨੇ ਕੀ ਕਿਹਾ ਸੀਗਾ ਦੱਸੋ? ਉਹਨੇ ਇਹ ਕਿਹਾ ਸੀਗਾ ਕਿ ਯਸ, ਸਾਡਾ ਨੁਕਸਾਨ ਹੋਇਆਗਾ, ਪਰ ਅਸੀਂ ਆਪਣਾ ਟਾਰਗੇਟ ਅਚੀਵ ਕੀਤਾ ਹੈ। ਇਸ ਕਿਸਮ ਦੇ ਮਾਮਲਿਆਂ 'ਚ ਨੁਕਸਾਨ ਤਾਂ ਹੁੰਦੇ ਹੀ ਰਹਿੰਦੇ ਨੇ, ਯਾਨੀ ਕਿ ਉਸ ਟਾਈਮ ਮੰਨਿਆ। ਫਿਰ ਇੱਕ ਗੱਲ ਆਈ ਉਹਦੇ 'ਚ, ਤੁਹਾਡੇ ਜਿਹੜੇ ਹੈਗੇ ਆ ਇੱਕ CDS, ਉਹਨਾਂ ਨੇ ਮੰਨਿਆ ਕਿ ਹਾਂ ਸਾਡੇ ਰਫੇਲ ਡਿੱਗੇ ਗਏ ਹੈਗੇ ਆ। ਫਿਰ CIA ਦੀ ਬਿਜ਼ਨਸ ਸਮਿਟ 'ਚ ਤੁਹਾਡੇ 에ਅਰਫੋਰਸ ਦੇ ਆਫੀਸਰ ਨੇ ਮੰਨਿਆ ਕਿ ਤੁਹਾਨੂੰ ਅੱਛਾ, ਹਜੇ ਤੱਕ ਉਹਨਾਂ ਨੂੰ 40 ਤੇਜਸ ਨਹੀਂ ਦਿੱਤੇ ਗਏ ਹੈਗੇ ਆ। ਤੇ ਉਹਨੇ ਜੀ, ਜੀ, ਕਿੰਨੇ ਮੈਂ ਇਹ ਦੱਸਾਂ, ਕਿੰਨੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੱਸਾਂ ਜਿਨ੍ਹਾਂ ਨੇ ਰਿਪੋਰਟ ਕਰਕੇ ਕਿਹਾ ਗਾ ਕਿ ਹਾਂ ਇੰਡੀਆ ਦੇ ਰਫੇਲ ਡਿੱਗੇ ਗਏ ਹੈਗੇ ਆ। ਤੁਹਾਡੇ ਅਫਸਰ ਆਪ ਤਾਂ ਕਹਿੰਦੇ ਰਹੇ ਆ, ਈਵਨ ਡੋਵਾਲ ਵੀ ਇਹ ਕਹਿੰਦਾ ਰਿਹਾ ਹੈਗਾ ਕਿ ਹਾਂ ਟੈਕਨੋਲੋਜੀ ਦੇ ਪੱਧਰ ਤੇ 에ਅਰੋਸ ਦੇ ਪੱਧਰ ਤੇ ਚਾਈਨਾ ਨੇ ਪਾਕਿਸਤਾਨ ਦਾ ਸਪੋਰਟ ਕੀਤਾ, ਇਸ ਕਰਕੇ ਸਾਡਾ ਨੁਕਸਾਨ ਹੋਇਆਗਾ। ਹੁਣ ਆਪਣੀ ਚੀਜ਼ਾਂ ਤੋਂ ਹੂੰ, ਮੁੱਕਰੀ ਜਾਂਦੇ ਨੇ। ਇਹ ਤਾਂ ਮੈਨੂੰ ਲੱਗਦਾ ਜੀ, ਹੈਗਾ ਕਿ ਇਹ ਬਹੁਤ ਮੂਰਖਤਾਪੂਰਨ ਬਿਆਨ ਹੈਗਾ ਤੇ ਇਹਦਾ ਕੋਈ ਮਤਲਬ ਨਹੀਂ ਹੈ। ਤੇ ਚਲੋ ਖੈਰ, ਵਧੀਆ ਹੈ ਕਿ ਦੋਵੇਂ ਮੁਲਕਾਂ 'ਚ ਸੀਜ਼ ਫਾਇਰ ਹੋ ਗਿਆ ਹੈਗਾ, ਨਹੀਂ ਤਾਂ ਇੱਕ ਅੱਡੀ ਕਿਸਮ ਦਾ ਐਡਵੈਂਚਰਿਜ਼ਮ ਕਰਨ ਦੇ ਚੱਕਰ 'ਚ ਨਰਿੰਦਰ ਮੋਦੀ ਨੇ ਇੰਡੀਆ ਨੂੰ ਫਸਾ ਲਿਆ ਸੀ। ਪਰ ਖੈਰ ਸਭ ਠੀਕ ਹੈ, ਸੀਜ਼ ਫਾਇਰ ਹੋ ਚੁੱਕਿਆ ਹੈਗਾ। ਜਿਹੜਾ ਟਾਰਗੇਟ ਲੈ ਕੇ ਚੱਲੇ ਸੀ ਉਹਦੇ 'ਚ ਅੱਧਾ ਪਚੱਧਾ ਟਾਰਗੇਟ ਆਪਾਂ ਕਹਿ ਸਕਦੇ ਹਾਂ ਪੂਰਾ ਹੋ ਗਿਆ। ਅੱਧਾ ਪਚੱਧਾ ਇਸ ਕਰਕੇ ਕਹਿ ਰਿਹਾ ਗਾ ਕਿ ਕਿਉਂਕਿ ਹਜੇ ਤੱਕ ਜਿਹੜੇ 4 ਆਤੰਕਵਾਦੀ ਸੀਗੇ, ਦਹਿਸ਼ਤਗਰਦ ਸੀ, ਜਿਨ੍ਹਾਂ ਨੇ 26 ਜਾਣਿਆਂ ਨੂੰ ਮਾਰਿਆ ਪਹਿਲਗਾਮ ਦੇ ਵਿੱਚ, ਉਹਨਾਂ ਨੂੰ ਨਹੀਂ ਫੜਿਆ ਗਿਆ ਹੈ। ਜੀ, ਜੀ। ਯਾਨੀ ਕਿ ਜਸਟਿਸ ਹਜੇ ਸਰਵ ਨਹੀਂ ਹੋਇਆਗਾ, ਸਿਰਫ ਜਸਟਿਸ ਕਰਨ ਦਾ ਦਿਖਾਵਾ ਕੀਤਾ ਗਿਆ ਹੈ। ਇਸ ਕਰਕੇ ਉਹਦੀ ਤਾਂ ਮੈਂ ਗੱਲ ਵੀ ਤੁਹਾਨੂੰ ਨਹੀਂ ਦੱਸਿਆ, ਨਿਕਲਣ ਦੇ ਰਹੇ, ਉਹਦੀ ਤਾਂ ਕਿਸੇ ਨੂੰ ਗੱਲ ਵੀ ਨਹੀਂ ਕਰਨ ਦੇ ਰਹੇ। ਉਹਨੂੰ ਕਹਿੰਦੇ ਨੇ ਕਿ ਉਹ ਮੁੱਦਾ ਨਾ ਛੇੜੋ, ਤੁਸੀਂ ਜੋ ਕੁਝ ਅਸੀਂ ਕੀਤਾ ਉਹਦੇ ਹੀ ਗੁਣਗਾਨ ਕਰਦੇ ਰਹੋ। ਜੇਕਰ ਕੋਈ ਪੁੱਛਦਾ ਹੈ, ਜੇਕਰ ਕੋਈ ਪ੍ਰੋਫੈਸਰ ਉਸ ਤੇ ਲਿਖਦਾ ਵੀ ਹੈ ਤਾਂ ਉਸ ਨੂੰ ਫੜ ਕੇ ਅੰਦਰ ਦੇ ਦੇਣਗੇ, ਪਰ ਆਪਣੀ ਜਿਹੜੀ ਕ੍ਰੈਡੀਬਿਲਿਟੀ ਹੈ ਉਹਨੂੰ ਦਾ ਤੇ ਨਹੀਂ ਲੱਗਣ ਦੇਣੀ, ਜਿਹੜੀ ਕਿ ਲੱਗੀ ਹੀ ਹੋਈ ਹੈ। ਹੈਗਾ ਕੀ ਹੈ ਕ੍ਰੈਡੀਬਿਲਿਟੀ ਦੇ ਵਿੱਚ? ਜਾਂ ਬਿਲਕੁਲ ਤਾਂ ਸਹੀ ਹੋਵੇ ਕਹਿ ਨਾ ਰਹੇ। ਤੁਸੀਂ ਠੋਕ ਵਜਾ ਕੇ ਕਹਿ ਸਕੋ ਵੀ ਭਾਈ ਸਾਡੇ ਨਾਲ ਉਹਨਾਂ ਨੇ ਇਹ ਕੀਤਾ ਸੀ, ਅਸੀਂ ਲੱਭਿਆ, ਉਹਨਾਂ ਦੇ ਨਾਲ ਆਹ ਕੁਝ ਕੀਤਾ, ਹੁਣ ਜਸਟਿਸ ਸਰਵ ਹੋਇਆ। ਉਹ ਲੋਕ ਤਾਂ ਆਪ ਕਹਿ ਰਹੇ ਨੇ ਜਿਨ੍ਹਾਂ ਨਾਲ ਇਹ ਚੀਜ਼ਾਂ ਹੋਈਆਂ ਨੇ ਵੀ ਆਮ ਲੋਕਾਂ ਦਾ ਕਸੂਰ ਨਹੀਂ ਹੈ, ਨਾ ਕਿ ਕਸ਼ਮੀਰ ਵਾਸੀਆਂ ਦਾ ਕੋਈ ਕਸੂਰ ਹੈ। ਤੁਸੀਂ ਉਹਨਾਂ ਨਾਲ ਵਿਤਕਰਾ ਨਾ ਕਰੋ, ਉਹ ਲੋਕ ਲੱਭੋ ਜਿਨ੍ਹਾਂ ਨੇ ਅਸਲ ਦੇ ਵਿੱਚ ਸਾਡੇ ਪਰਿਵਾਰਾਂ ਨੂੰ ਰੋਲਿਆ। ਪਰ ਕੀ ਉਹਨਾਂ ਨੂੰ ਲੱਭਿਆ ਜਾ ਰਿਹਾ ਹੈ? ਕੀ ਉੱਥੇ ਕੰਮ ਕੀਤਾ ਜਾ ਰਿਹਾ ਹੈ? ਕੀ ਤੁਹਾਡੀਆਂ ਸੋ ਕਾਲਡ ਵੱਡੀਆਂ ਏਜੰਸੀਆਂ, ਇੰਟੈਲੀਜੈਂਸ
ਕਹਿ ਲਈਏ ਏਜੰਸੀਆਂ ਜਿਹੜੀਆਂ ਨੇ ਉਹ ਨਾਕਾਮ ਨੇ, ਫਿਰ ਉਹਨਾਂ ਨੂੰ ਨਾਕਾਮ ਮੰਨ ਲਿਆ ਜਾਵੇ ਤੁਹਾਡੀ ਜੂਰੀਡਿਕਸ਼ਨ ਦੇ ਵਿੱਚ ਆ ਕੇ, ਤੁਹਾਡੇ ਦੇਸ਼ ਦੇ ਵਿੱਚ ਆ ਕੇ ਕੋਈ ਐਡਾ ਵੱਡਾ ਕਾਂਡ ਕਰ ਜਾਵੇ? ਕਿੱਥੇ ਹੈ ਤੁਹਾਡੀ ਸਾਰੀ ਪਾਲਿਸੀ? ਕਿੱਥੇ? ਜਿੱਦਾਂ ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਨਾ, ਉਹ ਕੱਲ ਪਰਸੋਂ ਤੋਂ ਲਗਾਤਾਰ ਉਹ ਇੱਕ ਗੱਲ ਕਹਿ ਰਹੇ ਨੇ, ਕਹਿੰਦੇ ਜਿਹੜੇ ਦੇਸ਼ ਦੀ ਕੁੱਲ ਆਬਾਦੀ 9500 ਹੁੰਦੀ ਹੈ ਉੱਥੇ ਜਾ ਕੇ ਸਭ ਤੋਂ ਵੱਡਾ ਉਹਨਾਂ ਦਾ ਪੁਰਸਕਾਰ ਲੈ ਲੈਂਦੇ ਨੇ, ਲਗਾਤਾਰ ਟਰੈਵਲ ਕਰ ਰਹੇ ਨੇ ਵੱਖ-ਵੱਖ ਦੇਸ਼ਾਂ 'ਚ, ਪਰ ਫੋਰਨ ਪਾਲਿਸੀ ਹੈਗੀ ਕੀ ਹੈ ਤੁਹਾਡੀ? ਕਿੰਨੇ ਕੁ ਤੁਸੀਂ ਗੋਡੇ ਬੈਂਡ ਕਰ ਪਾਏ ਹੋ ਪਾਕਿਸਤਾਨ ਦੇ? ਕਿੰਨੇ ਦੇਸ਼ਾਂ ਨੇ ਤੁਹਾਡਾ ਸਾਥ ਦਿੱਤਾ? ਕੌਣ ਤੁਹਾਡੇ ਨਾਲ ਖੜਿਆ? ਇਹ ਸਾਰੀਆਂ ਗੱਲਾਂ ਨੇ। ਸੋ ਖੈਰ ਅੱਗੇ ਚੱਲਦੇ ਹਾਂ ਇਸ ਤੋਂ ਅਗਲੇ ਸਵਾਲ ਦੇ ਵੱਲ। ਤਾਂ ਇੱਕ ਖਬਰ ਹੈ ਜੀ, ਕਹਿੰਦੇ ਜਿਮ ਟ੍ਰੇਨਰ ਸੀ, ਉਸ ਨੂੰ ਉਸ ਦੀ ਮ੍ਰਿਤਕ ਦੇਹ ਮਿਲੀ ਤੇ ਪਰਿਵਾਰ ਜਿਹੜਾ ਉਹ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੇ ਇਸ ਨੂੰ ਕੁੱਟ ਕੇ ਤਲਾਬ ਦੇ ਵਿੱਚ ਸੁੱਟ ਦਿੱਤਾ, ਪਰ ਜੋ ਹਾਲਾਤ ਹੈ ਬੋਡੀ ਦੀ ਉਹ ਕੁਝ ਹੋਰ ਬਿਆਨ ਕਰਦੀ ਹੈ। ਤੇ ਦੱਸਿਓ ਜਰਾ, ਪਾਇਓ ਇਸ ਸਾਰੀ ਕਹਾਣੀ ਤੇ ਚਾਨਣਾ, ਪਿਛੋਕੜ ਚ ਇਹਦੇ ਕੀ ਕੁਝ ਪਿਆ ਹੋਇਆ? ਦੇਖੋ, ਇੱਕ ਜਾਨਾ ਮਾਨਾ ਚਿਹਰਾ ਸੀਗਾ ਵਸੀਮ, ਬੋਡੀ ਬਿਲਡਰ ਸੀਗਾ ਉੱਤਰਾਖੰਡ ਦਾ, ਤੇ ਉਹ ਆਪਣੇ ਭੈਣ ਦੇ ਘਰੇ ਗਿਆ ਹੋਇਆ ਸੀ, ਰੁੜਕੀ ਕਸਬਾ ਪੈਂਦਾ ਉਹਦਾ। ਤੇ ਉਹ ਜਦੋਂ ਵਾਪਸ ਪਰਤ ਰਿਹਾ ਸੀ ਤੇ ਪੁਲਿਸ ਵਾਲਿਆਂ ਨੂੰ ਉਹਨੇ ਰੋਕਿਆ ਸੀਗਾ ਨਾਕੇ ਤੇ ਬਾਅਦ ਚ ਉਹਦੀ ਡੈਡ ਬੋਡੀ ਮਿਲੀ ਹੈ। ਪੁਲਿਸ ਵਾਲੇ ਕਹਿ ਰਹੇ ਨੇ ਕਿ ਉਹ ਤਾਂ ਉਹਦੀ ਮੌਤ ਤਾਂ ਡੁੱਬਣ ਕਰਕੇ ਹੋਈ ਹੈ, ਉਹਨੇ ਤਾਂ ਨਹਿਰ 'ਚ ਛਾਲ ਮਾਰਤੀ ਸੀ ਤੇ ਉਹ ਉੱਥੇ ਮਰ ਗਿਆ। ਜਦਕਿ ਜੀ ਸੱਚਾਈ ਆਪਾਂ ਨੂੰ ਵੀ ਪਤਾ ਹੈ ਤੇ ਲੋਕਾਂ ਨੂੰ ਵੀ ਪਤਾ ਹੈ, ਕਿਉਂਕਿ ਉਹਦਾ ਉੱਪਰਲਾ ਹੋਠ ਵੀ ਗਾਇਬ ਹੈ, ਉਹਦਾ ਸਾਰਾ ਚਿਹਰਾ ਵਿਗੜਿਆ ਹੋਇਆ ਹੈਗਾ। ਉਸ ਮੁੰਡੇ ਨੂੰ ਖਾਸੇ ਉਹਦੇ ਸੱਟਾਂ ਦੇ ਨਿਸ਼ਾਨ ਹੈਗੇ ਆ। ਦਰਅਸਲ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ, ਉਸ ਤੋਂ ਬਾਅਦ ਉਹਦੀ ਮਾਰ ਕੁਟਾਈ ਕੀਤੀ ਹੈ। ਪਰਿਵਾਰ ਜੀ ਬਿਲਕੁਲ ਸ਼ਰੇਆਮ ਇਹ ਆਰੋਪ ਲਾ ਰਿਹਾ ਹੈਗਾ ਕਿ ਪੁਲਿਸ ਵਾਲਿਆਂ ਨੇ ਉਹਨੂੰ ਕੁੱਟ-ਕੁੱਟ ਕੇ ਮਾਰਿਆ ਹੈਗਾ, ਬਾਅਦ ਚ ਤਲਾਬ ਚ ਸਿੱਟ ਆਏ, ਤਾਂ ਹੁਣ ਆਪਣੇ ਕਿਤੇ ਨਾ ਕਿਤੇ ਬਚਣ ਵਾਸਤੇ ਸਾਰਾ ਕੁਝ ਕਰ ਰਹੇ ਨੇ। ਉਹਦਾ ਲਗਾਤਾਰ ਇੱਕ ਵਾਰ ਪੁਲਿਸ ਨੇ ਇੱਕ ਥਿਉਰੀ ਹੋਰ ਪੇਸ਼ ਕਰ ਦਿੱਤੀ ਸੀਗੀ ਕਿ ਇਹ ਤਾਂ ਗਾਂ ਦਾ ਮਾਸ ਵੇਚਦਾ ਸੀਗਾ, ਇਸ ਕਰਕੇ ਅਸੀਂ ਇਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬਾਅਦ ਚ ਪੁਲਿਸ ਜੀ ਵਾਲਿਆਂ ਨੂੰ ਲੱਗਿਆ ਕਿ ਹਾਂ ਸਾਡੀ ਤਾਂ ਜੇਲ੍ਹ ਹੋਊਗੀ, ਕਿਉਂਕਿ ਅਸੀਂ ਕਿਹੜਾ ਇਹਦੇ ਤੇ ਕੋਈ ਰਿਕਵਰੀ ਦਿਖਾਈ ਨਾ ਕੁਝ ਹੈਗਾ। ਤੇ ਜੇ ਜੀ ਜੀ ਮੰਨ ਲਓ ਗਾਂ ਦਾ ਮਾਸ ਵੀ ਇਹਦੇ ਕੋਲ ਸੀਗਾ ਤੇ ਕੁੱਟ-ਕੁੱਟ ਕੇ ਮਾਰਨ ਦਾ ਅਧਿਕਾਰ ਤਾਂ ਪੁਲਿਸ ਨੂੰ ਨਹੀਂ ਹੈ। ਉਹਦੇ ਤੇ ਪੁਲਿਸ ਕੇਸ ਨੂੰ ਹੋਣਾ ਨਹੀਂ। ਸੀ, ਕੇਸ ਚੱਲਣਾ ਸੀ, ਅਦਾਲਤ ਉਹ ਦਿੰਦੀ, ਯਾਨੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਸੀਗੀ। ਇਹ ਪੁਲਿਸ ਵਾਲਿਆਂ ਨੂੰ ਪਤਾ ਸੀ, ਇਸ ਕਰਕੇ ਉਹਨਾਂ ਨੇ ਆਪਣੀ ਪੁਰਾਣੀ ਥਿਉਰੀ ਨੂੰ ਰਾਈਟ ਆਫ ਕਰਤਾ, ਯਾਨੀ ਕਿ ਹਟਾਤਾ। ਤੇ ਹੁਣ ਸਿੱਧਾ ਕਹਿਣ ਲੱਗੇ ਨਹੀਂ ਅਸੀਂ ਤਾਂ ਉਹਦਾ ਪਿੱਛਾ ਕਰ ਰਹੇ ਸੀ, ਉਹ ਤਲਾਬ ਚ ਛਾਲ ਮਾਰ ਕੇ ਮਰ ਗਿਆ। ਪਰ ਇਹ ਬੇਸਿਕਲੀ ਜੇ ਉਹਦਾ ਪਿੱਛਾ ਕਰ ਰਹੇ ਸੀ, ਤਲਾਬ 'ਚ ਛਾਲ ਜੀ ਮਾਰ ਗਿਆ ਤੇ ਮਰ ਗਿਆ, ਫਿਰ ਉਹਦੇ ਸੱਟਾਂ ਦੇ ਨਿਸ਼ਾਨ ਕਿਵੇਂ ਆ ਗਏ? ਉਹਦਾ ਹੋਠ ਕਿਵੇਂ ਗਾਇਬ ਹੋ ਗਿਆ, ਇਹ ਦੱਸੋ? ਉਹਦਾ ਜਬਾੜਾ, ਉਹਦਾ ਦੰਦ ਕਿਵੇਂ ਟੁੱਟ ਗਏ, ਦੱਸੋ ਜੀ? ਪਾਣੀ ਜੀ 'ਚ ਛਾਲ ਮਾਰ ਜੇਕਰ ਕੇ ਬੰਦਾ ਡੁੱਬਿਆ ਡੁੱਬ ਤਾਂ ਕੇ ਮਰ ਜਾਂਦਾ, ਇਹ ਤਾਂ ਆਪਾਂ ਨੂੰ ਸੁਣਿਆ ਹੈ। ਸਰੀਰ ਹਾਂ ਖੁੱਲ ਹਾਂ ਜਾਂਦਾ, ਉਹ ਸਾਰਾ ਹੋਠ ਗਾਇਬ ਹੋ ਜਾਂਦਾ, ਦੰਦ ਟੁੱਟ ਜਾਂਦੇ ਨੇ, ਹੱਡੀਆਂ ਟੁੱਟ ਜਾਂਦੀਆਂ ਨੇ, ਇਹ ਤਾਂ ਕਦੇ ਵੀ ਨਹੀਂ ਸੁਣਿਆ ਸੀ। ਤਾਂ ਇਹ ਬੇਸਿਕਲੀ ਇੰਡੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਮਾਈਨੋਰਿਟੀਜ਼ ਦੇ ਜਿਵੇਂ ਐਨਕਾਊਂਟਰ ਕੀਤੇ ਜਾ ਰਹੇ ਪੁਲਿਸ ਵੱਲੋਂ, ਜਾਂ ਫਿਰ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਜਿਸ ਹਿਸਾਬ ਨਾਲ ਉਹਨਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੁਲਿਸ ਕਸਟਡੀ ਦੇ ਵਿੱਚ ਹੋ ਰਹੀ ਹੈ। ਬਠਿੰਡੇ ਵੀ ਆਪਾਂ ਇੱਥੋਂ ਵੇਖਿਆ ਸੀਗਾ। ਇੱਥੋਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਇਕੱਲਾ ਪੰਜਾਬ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਹੀ ਵੱਖ-ਵੱਖ ਸਟੇਟਾਂ 'ਚ ਪੂਰਾ ਪੁਲਿਸ ਦਾ ਆਪਣਾ ਦਮ ਚੱਲਦਾ ਹੈ, ਪੁਲਿਸ ਆਪਣਾ ਰਾਜ ਚਲਾ ਰਹੀ ਹੈ ਇਸ ਤਰੀਕੇ ਦੇ ਨਾਲ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਆਪੇ ਹੀ ਕਹਾਣੀ ਬਣਾਉਂਦੇ ਨੇ, ਫਿਰ ਉਸ ਨੂੰ ਰਾਈਟ ਆਫ ਕਰਕੇ ਨਵੀਂ ਕਹਾਣੀ ਘੜ ਲੈਂਦੇ ਨੇ। ਇਹੀ ਕੁਝ ਪੰਜਾਬ ਦੇ ਵਿੱਚ ਹੋਇਆ, ਜਦੋਂ ਇੱਕ ਕੱਪੜਾ ਕਾਰੋਬਾਰੀ ਦਾ ਕਤਲ ਹੋ ਗਿਆ, ਉਸ ਤੋਂ ਬਾਅਦ ਦੂਸਰੇ ਦਿਨ ਕਹਿੰਦੇ ਅਸੀਂ ਲੈ ਕੇ ਰਿਕਵਰੀ ਲਈ ਜਾ ਰਹੇ ਹਾਂ। ਰਿਕਵਰੀ ਦੇ ਲਈ ਗਏ ਹੋਏ ਕਹਿੰਦੇ ਵੀ ਸਾਹਮਣੇ ਹੋਰ ਬੰਦੇ ਜਿਹੜੇ ਉੱਥੇ ਪਹਿਲਾਂ ਹਥਿਆਰ ਲੱਭ ਰਹੇ ਸੀ, ਉਹਨਾਂ ਨਾਲ ਮੁੱਠਭੇੜ ਹੁੰਦੀ ਹੈ। ਮੁੱਠਭੇੜ ਤੁਹਾਡੀ ਉਹਨਾਂ ਨਾਲ ਹੁੰਦੀ ਹੈ ਜਿਹੜੇ ਤੁਹਾਡੇ ਕੋਲ ਕਸਟਡੀ 'ਚ ਸੀ, ਮਰ ਉਹ ਜਾਂਦੇ ਨੇ, ਤੇ ਮੁੜ ਕੇ ਤੁਸੀਂ ਜਦੋਂ ਪਰਚਾ ਦਰਜ ਕਰਦੇ ਹੋ ਫਿਰ ਤੁਸੀਂ ਉਹਦੇ 'ਚ ਇਹ ਲਿਖਦੇ ਹੋ ਕਿ ਸਾਹਮਣੇ ਵਾਲਿਆਂ ਨੇ ਸਾਡੀ ਕਸਟਡੀ 'ਚ ਜਿਹੜੇ ਬੰਦੇ ਸੀ ਉਹ ਮਾਰੇ ਨੇ। ਇਹ ਗੱਲ ਤਾਂ ਸਮਝ ਨਹੀਂ ਆਉਂਦੀ, ਤੇ ਸਰਕਾਰਾਂ ਇਸ ਨੂੰ ਐ ਪ੍ਰਚਾਰਦੀਆਂ ਨੇ ਵੀ ਇਹ ਤਾਂ ਸਾਡੀ ਜਿੱਤ ਹੈ, ਬੇਸ਼ੱਕ ਪੰਜਾਬ ਹੋਵੇ, ਬੇਸ਼ੱਕ ਬਾਹਰ ਕੋਈ ਹੋਰ ਸਟੇਟ ਹੋਵੇ। ਹੁਣ ਤੁਸੀਂ ਇਹ ਜਿਹੜੀ ਦੱਸ ਰਹੇ ਹੋ ਕਿ ਜਵਾੜਾ ਉਸ ਦੇ ਬੁੱਲ ਜਿਹੜੇ ਉਹ ਨਹੀਂ ਨੇ, ਤਾਂ ਸਮਝ ਤਾਂ ਆਉਂਦਾ ਬਰੂਟੈਲਿਟੀ ਦੀ ਹੱਦ ਕੀ ਹੈ, ਕਹਿ ਲਈਏ ਥਿਊਰੀਆਂ ਬਣਾਉਣ ਦੀ ਹੱਦ ਕੀ ਹੈ। ਭੁੱਲ ਤਾਂ ਸਾਰਾ ਕੁਝ ਚੁੱਕੇ ਨੇ, ਜਿਵੇਂ ਇੱਕ ਪਾਸੇ ਹੀ ਕਰ ਦੇਣਾ ਹੁੰਦਾ ਕੰਮ ਨਾ, ਰਾਈਟ ਆਫ ਕਰਨ ਵਾਲੀ ਗੱਲ ਸਿਰਫ ਉਹਨਾਂ ਕਹਾਣੀਆਂ ਦੇ ਵਿੱਚ ਹੀ ਨਹੀਂ ਹੈ। ਇਹ ਤਾਂ ਮੈਨੂੰ ਲੱਗਦਾ ਕਿ ਇੱਕ ਧਰਮ ਨੂੰ, ਇੱਕ ਸਪੈਸੀਫਿਕ ਤਬਕੇ ਨੂੰ ਹੀ ਖਤਮ ਕਰਨ ਦੀ, ਰਾਈਟ ਆਫ ਕਰਨ ਦੀ ਤਿਆਰੀ 'ਚ ਨੇ ਇਸ ਹਿਸਾਬ ਨਾਲ। ਬਿਲਕੁਲ, ਜਿਸ ਹਿਸਾਬ ਨਾਲ ਉੱਤਰ ਪ੍ਰਦੇਸ਼ 'ਚ ਇਲੀਗਲ ਐਨਕਾਊਂਟਰ ਹੋਏ ਸੀ, ਉਹਨਾਂ ਤੇ ਮੈਂ ਰਿਪੋਰਟ ਵੀ ਕੀਤੀ ਸੀ, ਉਦੋਂ ਸਵਾਲ ਵੀ ਬਹੁਤ ਉੱਠੇ ਸੀਗੇ। ਤੇ ਉਸੇ ਕਿਸਮ ਦਾ ਹੁਣ ਆਪਾਂ ਦੂਜੇ ਸੂਬਿਆਂ ਤੇ ਵੀ ਦਿਖ ਰਿਹਾ ਹੈਗਾ, ਜਿੱਥੇ ਮਾਈਨੋਰਿਟੀਜ਼ ਹੈਗੀਆਂ, ਉੱਥੇ ਆਪਾਂ ਪੁਲਿਸ ਦੇ ਤਸੱਦਦ ਮਾਈਨੋਰਿਟੀਜ਼ ਤੇ ਵੱਧਦੇ ਦੇਖ ਰਹੇ ਹਾਂ ਇੰਡੀਆ ਦੇ ਵਿੱਚ। ਤੇ ਮੈਂ SPIR ਦੇਖ ਰਿਹਾ ਸੀ, ਸਟੇਟ ਆਫ ਪੁਲਿਸਿੰਗ ਰਿਪੋਰਟ 2024, ਉਹਦੇ 'ਚ ਮੈਂ ਦੇਖ ਰਿਹਾ ਜੀ ਸੀਗਾ ਕਿ ਮਾਈਨੋਰਿਟੀਜ਼ ਨਾਲ ਪੁਲਿਸ ਦਾ ਵਰਤਾਓ
ਬਹੁਤ ਜ਼ਿਆਦਾ ਬੁਰਾ ਹੈ ਤੇ ਉਹਦੇ 'ਚ ਵਾਧਾ ਹੋਇਆ ਹੈਗਾ ਪਿਛਲੇ ਜੀ 10 ਸਾਲਾਂ 'ਚ, ਮਤਲਬ ਉਹਦੇ 2014 ਤੋਂ ਲੈ ਕੇ 2024 ਤੱਕ ਦਾ ਡੇਟਾ ਉਹਦੇ 'ਚ ਪ੍ਰੋਸੈਸ ਕੀਤਾ ਗਿਆ ਸੀਗਾ। ਉਹਦੇ 'ਚ ਦਿਖਾਇਆ ਗਿਆ ਸੀਗਾ ਕਿ ਮੈਜੋਰਿਟੀ ਨਾਲੋਂ ਮਾਈਨੋਰਿਟੀ ਦੇ ਬੰਦਿਆਂ ਨੂੰ ਜਦੋਂ ਪੁਲਿਸ ਡਿਟੇਨ ਕਰਦੀ ਹੈ ਤੇ ਉਹਨਾਂ ਨਾਲ ਪੁਲਿਸ ਕੁੱਟਮਾਰ ਵੀ ਵੱਧ ਕਰਦੀ ਹੈ ਤੇ ਉਹਨਾਂ 'ਚ ਮੌਤਾਂ ਵੀ ਵੱਧ ਮਾਈਨੋਰਿਟੀ ਦੇ ਬੰਦਿਆਂ ਦੀ ਹੁੰਦੀਆਂ ਨੇ ਪੁਲਿਸ ਕਸਟਡੀ ਦੇ ਜੀ ਦੌਰਾਨ। ਜੀ ਜੀ ਉਹੀ ਗੱਲ ਹੈ ਨਾ, ਇੱਥੇ ਆਮ ਲੋਕਾਂ ਨੂੰ ਤਾਂ ਇਲੀਗਲ ਡਿਟੈਂਸ਼ਨ ਸ਼ਬਦ ਦਾ ਵੀ ਨਹੀਂ ਪਤਾ। ਉਹਨਾਂ ਨੂੰ ਜੇਕਰ ਪੁਲਿਸ ਚੱਕ ਕੇ ਕਿਸੇ ਕੇਸ 'ਚ ਲੈ ਜਾਂਦੀ ਹੈ 2-2 3-3 ਦਿਨ ਤੱਕ ਉਹਨਾਂ ਨੂੰ ਦਿਖਾਇਆ ਹੀ ਨਹੀਂ ਜਾਂਦਾ ਵੀ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਹੋਈ ਹੈ, ਕਿਹੜਾ ਉਹਨਾਂ ਤੇ ਪਰਚਾ ਹੈ, ਕਿਹੜੀ ਗੱਲ ਹੈ। ਉਸ ਤੋਂ ਬਾਅਦ ਜੇ ਤਾਂ ਕੋਈ ਕਹਿ ਦਈਏ ਵੀ ਆਪਣੇ ਜ਼ੋਰ ਦੇ ਨਾਲ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਵਾਪਸ ਛਡਾ ਲਵੇ ਤਾਂ ਉਹ ਇੰਨੇ 'ਚ ਹੀ ਸਹਿਮਤ ਹੋ ਜਾਂਦੇ ਨੇ ਵੀ ਭਾਈ ਸਾਡਾ ਬੰਦਾ ਮੋੜ ਦਿੱਤਾ, ਇਹੀ ਬਹੁਤ ਹੈ, ਅਸੀਂ ਇਸ ਤੋਂ ਅੱਗੇ ਕੁਝ ਨਹੀਂ ਚਾਹੁੰਦੇ। ਪਰ ਉਸ ਇਲੀਗਲ ਡਿਟੈਂਸ਼ਨ ਦੇ ਖਿਲਾਫ ਕੋਈ ਬੋਲਦਾ ਨਹੀਂ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਇਹ ਵੀ ਇਲੀਗਲ ਹੈ। ਜੋ ਕੁਝ ਇਹ ਕਰਦੇ ਨੇ, ਸਾਨੂੰ ਥਾਣਿਆਂ 'ਚ ਬਿਠਾਈ ਰੱਖਦੇ ਨੇ ਸਵੇਰ ਤੋਂ ਸ਼ਾਮ ਤੱਕ। ਜੇਕਰ ਕੋਈ ਤੁਹਾਨੂੰ 15 ਮਿੰਟ ਵੀ ਬਿਠਾਈ ਰੱਖਦਾ ਬੇਵਜ੍ਹਾ ਬਿਨਾਂ ਕਿਸੇ ਕਾਰਨ ਦੇ, ਤਾਂ ਤੁਸੀਂ ਉਸ ਦੇ ਖਿਲਾਫ ਵੀ ਜਾ ਸਕਦੇ ਹੋ ਕੋਰਟ ਦੇ ਵਿੱਚ। ਪਰ ਕੌਣ ਇਹਨਾਂ ਚੀਜ਼ਾਂ ਤੇ ਜਾਵੇ। ਪਰ ਚਲੋ ਆਪਾਂ ਅੱਗੇ ਚੱਲਦੇ ਹਾਂ। ਇਹੋ ਜਿਹੇ ਜਿਹੜੇ ਕਤਲ ਹੁੰਦੇ ਨੇ ਇਹਨਾਂ ਨੂੰ ਤਾਂ ਆਪਾਂ ਚਲੋ ਕਹਿ ਦਿੰਦੇ ਆ ਕਿਸੇ ਦੀ ਜ਼ਿੰਮੇਵਾਰੀ ਤੈਅ ਕਰ ਸਕਦੇ ਹਾਂ। ਪਰ ਅਗਲੀ ਖਬਰ ਜਿਹੜੀ ਹੈ ਜਿਸ ਦੇ ਵਿੱਚ ਮੌਤਾਂ ਕੁਦਰਤ ਦੇ ਕਾਰਨ ਹੁੰਦੀਆਂ ਨੇ, ਕੁਦਰਤ ਦੇ ਕਹਿਰ ਦੇ ਕਾਰਨ ਜਾਂਦੀਆਂ ਨੇ, ਤਾਂ ਉਸ ਨੂੰ ਫਿਰ ਆਪਾਂ ਕਿਹੜੀ ਤੱਕੜੀ 'ਚ ਤੋਲਾਂਗੇ। ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੌਸਮ ਦੇ ਕਹਿਰ ਦੇ ਨਾਲ ਮੌਤਾਂ ਹੋ ਰਹੀਆਂ ਨੇ। ਪਿਛਲੇ 21 ਦਿਨਾਂ 'ਚ ਹੁਣ ਤੱਕ 91 ਮੌਤਾਂ ਹੋ ਚੁੱਕੀਆਂ ਨੇ। ਪਾਇਓ ਜਰਾ ਚਾਨਣਾ ਬਾਕੀ ਸਾਰੀ ਕਹਾਣੀ ਤੇ। ਦੇਖੋ ਇਹ ਜਿਹੜਾ ਡੇਟਾ ਹੈਗਾ 21 ਦਿਨਾਂ ਦੇ ਅੰਦਰ 91 ਮੌਤਾਂ, ਇਹ ਤਾਂ ਸਟੇਟ ਦਾ ਡੇਟਾ। ਅਜੇ ਆਪਾਂ ਜੀ ਲਗਾਤਾਰ ਦੇਖ ਹੀ ਰਹੇ ਹਾਂ ਕਿ ਕਿੰਨੇ ਬੰਦੇ ਤਾਂ ਲਾਪਤਾ ਨੇ, ਉਹਨਾਂ ਦੀ ਤਾਂ ਕੋਈ ਖਬਰ ਗੱਲ ਹੀ ਨਹੀਂ ਕਰ ਰਿਹਾ। ਇਹ ਜੀ ਡੇਟਾ, ਇਹ ਜਿਹੜਾ ਡੈਥ ਟੋਲ ਦਾ ਡੇਟਾ ਹੈਗਾ ਇਹ ਵਧੂਗਾ ਨਿਰਾਸ਼ਾਜਨਕ ਜੀ ਤੌਰ ਤੇ। ਬਿਲਕੁਲ ਆਪਾਂ ਨੂੰ ਪਤਾ ਹੈ ਕਿ ਬਹੁਤ ਮੰਦਭਾਗਾ ਹੈਗਾ, ਪਰ ਇਹ ਡੇਟਾ ਵਧੂਗਾ, ਇਹ ਡੈਥ ਟੋਲ ਵਧੂਗੇ। ਜੀ ਜਿਹੜੇ ਹਿਮਾਚਲ ਦੀ 200 ਸੜਕਾਂ ਅੱਜ ਦੇ ਟਾਈਮ ਬੰਦ ਪਈਆਂ ਨੇ ਇਹ ਜੀ ਹੜ੍ਹਾਂ ਕਰਕੇ ਵੀ। ਆਪਾਂ ਦੇਖ ਰਹੇ ਹਾਂ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਥੇ ਵੀ ਹੜ੍ਹ ਆਏ ਹੋਏ ਨੇ। ਮੰਦਾਕਿਨੀ ਨਦੀ ਹੈ ਚਿੱਤਰਕੂਟ ਦੇ ਕੋਲ, ਉੱਥੇ ਵੀ ਬੰਦੇ ਬਹਿ ਗਏ ਹੈਗਾ। ਗੰਗਾ ਦੇ ਵਿੱਚ ਵੀ ਬੰਦੇ ਬਹਿ ਗਏ ਹੈਗੇ, ਉੱਥੇ ਵੀ NDRF ਦੀ ਟੀਮ ਲੱਗੀ ਹੋਈ ਹੈ। MP ਦਾ ਜਿਹੜਾ ਇਲਾਕਾ ਮੰਡਲਾ ਦਾ, ਉੱਥੇ ਹੜ੍ਹ ਕਰਕੇ 7 ਲੋਕਾਂ ਦੀ ਡੈਥ ਹੋ ਚੁੱਕੀ ਹੈ। 300 ਤੋਂ ਜੀ ਵੱਧ ਜਿਹੜੇ ਮਕਾਨ ਹੈਗੇ ਆ ਉਹ ਬਹਿ ਚੁੱਕੇ ਨੇ ਉੱਥੇ। ਤੇ ਰਾਜਸਥਾਨ ਦੇ ਵਿੱਚ ਵੀ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਖਬਰਾਂ ਇਸੇ ਕਿਸਮ ਦੀਆਂ ਆ ਰਹੀਆਂ ਨੇ। ਤੇ ਇਹ ਤਾਂ ਹੈ, ਮਤਲਬ ਲਗਾਤਾਰ ਜਿਹੜਾ ਇਹ ਮੌਸਮ ਦੀ ਮਾਰ ਆਪਾਂ ਲਗਾਤਾਰ ਦੇਖ ਰਹੇ ਹਾਂ ਹੜ੍ਹਾਂ ਕਰਕੇ ਇੰਡੀਆ ਦੇ ਵਿੱਚ ਜੀ ਖਾਸਾ ਨੁਕਸਾਨ ਹੋ ਰਿਹਾ ਹੈਗਾ। ਤੇ ਇਹ ਤਾਂ ਮੈਨੂੰ ਜੀ ਲੱਗਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿੰਨਾ ਨੁਕਸਾਨ ਹੜ੍ਹਾਂ ਕਰਕੇ ਇੰਡੀਆ ਦੇ ਵਿੱਚ ਹੋਇਆ ਹੈਗਾ। ਪੰਜਾਬ ਦੇ ਵਿੱਚ ਵੀ ਤਿਆਰੀ ਚੱਲ ਰਹੀ ਹੈ। ਲੁਧਿਆਣਾ, ਜਲੰਧਰ, ਅੱਜ ਨਦੀਆਂ ਦੇ ਕੰਢੇ ਜਾ ਕੇ, ਦਰਿਆਵਾਂ ਦੇ ਕੰਢੇ ਜਾ ਕੇ ਪ੍ਰਸ਼ਾਸਨ ਚੈੱਕ ਕਰ ਰਿਹਾ ਸੀਗਾ ਕਿ ਕੀ ਹਿਸਾਬ ਕਿਤਾਬ ਹੈ। ਪੰਜਾਬ ਸਰਕਾਰ ਨੂੰ ਤਿਆਰੀ ਕਸ ਲੈਣੀ ਚਾਹੀਦੀ, ਕਿਉਂਕਿ ਪੰਜਾਬ 'ਚ ਇਸ ਵਾਰ ਹੜ੍ਹ ਆਉਣਗੇ। ਇਸ ਵਾਰ ਮੌਨਸੂਨ ਦੀ ਵਰਖਾ, ਮੀਂਹ ਮੌਨਸੂਨ ਦਾ ਵੱਧ ਪਊਗਾ ਤੇ ਜਿਹੜਾ ਹਿਮਾਚਲ 'ਚ ਹਾਲ ਹੋਇਆ ਉਹ ਹਾਲ ਪੰਜਾਬ 'ਚ ਨਾ ਹੋਵੇ, ਉਹਦੀ ਤਿਆਰੀ ਪਹਿਲਾਂ ਹੀ ਕਰ ਲੈਣੀ ਚਾਹੀਦੀ। ਮੈਨੂੰ ਲੱਗਦਾ ਗਾ ਕਿ ਜਿਹੜੇ ਤਟਬੰਧ ਹੁੰਦੇ ਨੇ, ਦਰਿਆਵਾਂ ਦੇ ਤਟਬੰਧ, ਜਿੱਥੋਂ ਦਰਿਆ ਖੁੱਲ ਕੇ ਮੈਦਾਨਾਂ 'ਚ ਐਂਟਰ ਕਰਦਾ ਗਾ, ਉਹ ਪੱਕੇ ਕਰ ਜੀ ਲੈਣੇ ਚਾਹੀਦੇ। ਤੇ ਜਿਹੜਾ ਵਾਟਰ ਲੈਵਲ ਹੈ ਉਹ ਹਰ ਘੰਟੇ ਚੈੱਕ ਕਰਨਾ ਚਾਹੀਦਾ ਕਿ ਇਸ ਟਾਈਮ ਕਿ ਕਿੰਨਾ ਵਾਟਰ ਲੈਵਲ ਹੋ ਰਿਹਾ ਗਾ। ਸਪੈਸ਼ਲ ਤਾਇਨਾਤ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ NDRF ਦੀਆਂ ਟੀਮਾਂ ਪੰਜਾਬ 'ਚ ਹੁਣੇ ਹੀ। ਤੇ ਆਉਣ ਵਾਲਾ ਜਿਹੜਾ 1 ਹਫ਼ਤਾ ਹੈ, 10 ਦਿਨ ਹੈਗੇ ਆ, ਉਹ ਖਾਸੇ ਕ੍ਰੂਸ਼ੀਅਲ ਰਹਿਣ ਵਾਲੇ ਪੰਜਾਬ ਵਾਸਤੇ। ਜੀ ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ। ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ। ਬਾਅਦ ਦੇ ਵਿੱਚ ਲੋਕਾਂ ਨੇ ਤੁਹਾਡੇ ਚੁਟਕਲੇ ਨਹੀਂ ਸੁਣਨੇ, ਤੁਹਾਡੀਆਂ ਬਹਾਨੇ ਨਹੀਂ ਸੁਣਨੇ ਕਿ ਅਸੀਂ ਤਾਂ ਮੁਰਗੀ, ਬੱਕਰੀ, ਹਰੇਕ ਚੀਜ਼ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਬੇਸ਼ੱਕ ਉਹ ਮਿਲਦਾ ਕਿੱਥੇ ਹੈ ਤਾਂ ਸਾਰੇ ਜਾਣਦੇ ਨੇ। ਸਿਰਫ ਦੌਰੇ ਕਰਨ ਦੇ ਲਈ ਨਾ ਰਹਿ ਜਾਓ, ਉਸ ਤੋਂ ਬਾਅਦ ਘਟਨਾ ਸਥਲਾਂ ਦਾ ਇਸ ਤੋਂ ਪਹਿਲਾਂ ਹੀ ਇੰਤਜ਼ਾਮ ਕਰ ਲਿਆ ਜਾਵੇ, ਤਿਆਰੀ ਕਰ ਲਈ ਜਾਵੇ, ਇਹ ਬਹੁਤ ਜ਼ਰੂਰੀ ਹੈ। ਸੋ ਅਗਲੀ ਖਬਰ ਦਾ ਜੇਕਰ ਆਪਾਂ ਰੁਖ ਕਰਦੇ ਹਾਂ ਤਾਂ ਉਧਰ ਮੁਜ਼ੱਫਰਨਗਰ ਦੇ ਵਿੱਚ ਕਾਵੜ ਯਾਤਰਾ ਵਾਲਿਆਂ ਨੇ ਕਾਫੀ ਹੁੜਦੰਗ ਮਚਾਇਆ, ਰਾਹਗੀਰਾਂ ਨੂੰ ਕੁੱਟਿਆ ਹੈ। ਇੱਕ ਵੀਡੀਓ ਦੀ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਭੰਨਤੋੜ ਕੀਤੀ ਗਈ ਗੱਡੀ ਦੀ। ਤੇ ਹੁਣ ਕੀ ਕਾਰਨ ਰਿਹਾ ਜੀ ਕੁੱਟਮਾਰ ਦਾ? ਬਿਲਕੁਲ ਇਹੀ ਆਪਾਂ ਅੱਜ ਵੀ ਦੇਖਣ ਨੂੰ ਮਿਲਿਆ ਕਿ ਮੁਜ਼ੱਫਰਨਗਰ ਦੇ ਵਿੱਚ ਗੱਡੀਆਂ ਵਾਲਿਆਂ ਨੂੰ ਕੁੱਟਿਆ ਗਿਆ। ਤੇ ਆਪਾਂ ਇੱਕ ਉਹ ਵੀ ਵੀਡੀਓ ਦੇਖੀ ਕਿ ਇੱਕ ਢਾਬੇ ਤੇ ਤੋੜ-ਫਾੜ ਕੀਤੀ ਕਾਵੜੀਆਂ ਨੇ। ਇੱਕ ਗਰੀਬ ਮਹਿਲਾ ਸੀਗੀ, ਵਿਧਵਾ ਔਰਤ, ਉਹਨੇ ਕਈ ਸਾਲਾਂ ਦੀ ਮਿਹਨਤ ਕਰਕੇ ਰੇਹੜੀ ਤੋਂ ਸ਼ੁਰੂ ਹੋਈ ਸੀ, ਉਹਨੇ ਛੋਟਾ ਜਿਹਾ ਢਾਬਾ ਬਣਾ ਲਿਆ ਸੀਗਾ ਤੇ ਮਿੰਟ ਲੱਗੀ ਕਾਵੜੀਆਂ ਨੇ ਉਹਦਾ ਸਾਰਾ ਢਾਬਾ ਤਹਿਸ-ਨਹਿਸ ਕਰ ਦਿੱਤਾ। ਵਿਚਾਲੇ ਜਿਹੜੇ ਬੰਦੇ ਆਏ ਸੀਗੇ ਕਿ ਬਈ ਤੋੜ-ਫੋੜ ਨਾ ਕਰੋ, ਉਹਨਾਂ ਨੂੰ ਵੀ ਕਾਵੜੀਆਂ ਨੇ ਬਹੁਤ ਜ਼ਿਆਦਾ ਕੁੱਟਿਆ ਤੇ ਉਹਨਾਂ ਤੇ ਵੀ ਸੱਟਾਂ-ਫੇਟਾਂ ਲੱਗੀਆਂ ਨੇ। ਤਾਂ ਜੀ ਇੱਕ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੱਕ ਪੂਰਾ ਇਹ ਮਹੀਨਾ ਹੈ, ਸਾਉਣ ਦਾ ਜਿਹੜਾ ਮਹੀਨਾ ਹੈ, ਉਹ ਉੱਤਰਾਖੰਡ ਤੋਂ ਲੈ ਕੇ, ਹਰਿਦੁਆਰ ਤੋਂ ਲੈ ਕੇ ਦਿੱਲੀ ਤੱਕ ਦਾ ਜਿਹੜਾ ਪੂਰਾ ਮਾਰਗ ਹੈ, ਪੂਰਾ ਜਿਹੜਾ ਏਰੀਆ ਹੈ, ਉਹਦੇ ਇੱਥੇ ਕਾਵੜੀਆਂ ਦਾ ਕਬਜ਼ਾ ਹੈਗਾ। ਉੱਥੇ ਨਾ ਕਿਸੇ ਦਾ
ਕੋਈ ਕਾਨੂੰਨ ਵਿਵਸਥਾ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ, ਨਾ ਕੁਛ ਹੋਰ ਦੇਖਣ ਨੂੰ ਮਿਲ ਰਿਹਾ। ਉਹਨਾਂ ਦਾ ਜੀਅ ਕਰਦਾ ਉਹ ਕਰਦੇ ਨੇ ਅਗਲੇ, ਜੇ ਉਹਨਾਂ ਦੇ ਅੱਗੇ ਕੋਈ ਆ ਜਾਂਦਾ ਉਹ ਗੱਡੀ ਨੂੰ ਤੋੜ ਦਿੰਦੇ ਨੇ, ਜਿਹੜੇ ਉਹ ਜੀਅ ਕਰਦਾ ਉਸ ਰੇਹੜੀ ਨੂੰ ਪਲਟ ਦਿੰਦੇ ਨੇ, ਜੀਅ ਕਰਦਾ ਉਸ ਢਾਬੇ ਨੂੰ ਤੋੜ ਦਿੰਦੇ ਨੇ। ਲਗਾਤਾਰ ਇਹ ਹੁੜਦੰਗਬਾਜ਼ੀ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਦੇਖੋ, ਮੈਨੂੰ ਲੱਗਦਾ ਗਾ ਕਿ ਮੈਂ ਬਹੁਤ ਇਸ ਮਾਮਲੇ ਤੇ ਸਪਸ਼ਟ ਰਿਹਾ, ਕਲੀਅਰ ਰਿਹਾ ਹਮੇਸ਼ਾ ਵੀ, ਕਿ ਜਿਹੜੀ ਤੁਹਾਡੀ ਧਾਰਮਿਕ ਯਾਤਰਾ ਹੁੰਦੀ ਹੈ ਉਹ ਆਤਮਿਕ ਸ਼ਾਂਤੀ ਵਾਸਤੇ ਹੁੰਦੀ ਹੈ। ਤੁਸੀਂ ਧਾਰਮਿਕ ਜੀ ਯਾਤਰਾਵਾਂ ਇਸ ਕਰਕੇ ਕਰਦੇ ਹੋ ਤਾਂ ਕਿ ਤੁਹਾਨੂੰ ਤੁਹਾਡੇ ਆਤਮਾ ਨੂੰ ਸ਼ਾਂਤੀ ਮਿਲ ਸਕੇ, ਤੁਸੀਂ ਅਹਿਸਾਸ ਕਰ ਸਕੋ ਪੂਰਾ ਆਪਣੇ ਅੰਦਰ, ਮਤਲਬ ਬੇਸਿਕਲੀ ਜਿਹੜਾ ਆਤਮਵਾਦ ਹੈ ਉਹ ਉਹਦੇ ਚ ਉਹਦਾ ਪ੍ਰਗਟਾਵਾ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਤੁਸੀਂ ਧਾਰਮਿਕ ਯਾਤਰਾ ਇਸ ਕਰਕੇ ਕਰ ਰਹੇ ਹੋ ਤਾਂ ਕਿ ਤੁਸੀਂ ਦੂਜਿਆਂ ਦਾ ਨੁਕਸਾਨ ਕਰੋ, ਦੂਜਿਆਂ ਜੀ ਨਾਲ ਕੁੱਟਮਾਰ ਕਰੋ। ਇਹ ਤਾਂ ਫਿਰ ਤੁਸੀਂ ਧਾਰਮਿਕ ਯਾਤਰਾ ਥੋੜੀ ਨਹੀਂ ਕਰ ਰਹੇ ਹੋ, ਤੁਸੀਂ ਤਾਂ ਪਾਪ ਯਾਤਰਾ ਕਰ ਰਹੇ ਹੋ। ਮੈਂ ਸਾਫ਼ ਕਹਾਂਗਾ, ਤੁਸੀਂ ਤਾਂ ਪਾਪ ਯਾਤਰਾ ਕਰੋ। ਜਦੋਂ ਦੂਜਿਆਂ ਨੂੰ ਤੁਸੀਂ ਨੁਕਸਾਨ ਪਹੁੰਚਾਉਣ ਵਾਸਤੇ ਆਪਣਾ ਕੋਈ ਕਾਰਜ ਕਰ ਰਹੇ ਹੋ, ਧਾਰਮਿਕ ਖਾਸ ਕਰ, ਜੀ ਤਾਂ ਫਿਰ ਉਹ ਧਾਰਮਿਕ ਰਹਿ ਹੀ ਨਹੀਂ ਜਾਂਦਾ। ਮੇਰਾ ਤਾਂ ਬਹੁਤ ਕਲੀਅਰ ਮੰਨਣਾ ਹੈਗਾ। ਤੇ ਬੰਦਿਆਂ ਨੂੰ ਮੈਂ ਤਾਂ ਬਹੁਤ ਯਾਤਰੀ, ਜਿਵੇਂ ਮੈਂ ਤਾਂ ਜੈਨ ਯਾਤਰੀ ਦੇਖਿਆ, ਠੀਕ ਹੈ, ਮੈਂ ਜੀ ਤਾਂ ਬਹੁਤ ਯਾਤਰੀ ਦੇਖਿਆ, ਬਹੁਤ ਭਿਕਸ਼ੁਕ ਜਿਹੜੇ ਯਾਤਰਾ ਕਰਦੇ ਨੇ, ਜੈਨ ਯਾਤਰੀ ਯਾਤਰਾ ਕਰਦੇ ਨੇ ਸਫੇਦ ਕੱਪੜੇ ਪਾ ਕੇ। ਉਹ ਸੜਕਾਂ ਦੇ ਕੰਡੇ ਕੰਡੇ ਵਿਚਾਰੇ ਚੁੱਪਚਾਪ ਚੱਲਦੇ ਰਹਿੰਦੇ ਆ, ਮੂੰਹ ਤੇ ਉਹਨਾਂ ਨੇ ਉਹ ਮਾਸਕ ਬੰਨਿਆ, ਉਹ ਕਿਸੇ ਨਾਲ ਬੋਲਦੇ ਵੀ ਨਹੀਂ ਵਿਚਾਰੇ। ਉਹ ਤਾਂ ਉਹ ਪੈਰੀ ਆਪਣੇ ਜੁੱਤੀ ਵੀ ਨਹੀਂ ਪਾਉਂਦੇ ਕਿ ਕੋਈ ਜੀਭ ਨਾ ਥੱਲੇ ਆ ਜੇ। ਹਾਂ, ਤਾਂ ਮਤਲਬ ਤੁਸੀਂ ਆਪ ਹਿਸਾਬ ਕਿਤਾਬ ਲਾਓ, ਠੀਕ ਹੈ। ਬਹੁਤ ਭਿਕਸ਼ੁਕ ਆਪਾਂ ਦੇਖਦੇ ਹਾਂ, ਬਹੁਤ ਭਿਕਸ਼ੁਕ ਆਪਣੇ ਲਾਲ ਜੇ ਕੱਪੜੇ ਲਵੇਟ ਕੇ ਵਿਚਾਰੇ ਤੁਰੇ ਤੁਰੇ ਜਾਂਦੇ ਹੁੰਦੇ ਆ। ਧਾਰਮਿਕ ਯਾਤਰਾ ਤਾਂ ਉਹ ਵੀ ਕਰਦੇ ਆ। ਮੈਂ ਕਿੰਨੀ ਜੀ ਧਾਰਮਿਕ ਯਾਤਰਾ ਦਾ ਮਤਲਬ ਹੁੜਦੰਗ ਕਰਨਾ ਬਿਲਕੁਲ ਨਹੀਂ ਹੁੰਦਾ ਕਿ ਤੁਸੀਂ ਵੱਡੇ ਵੱਡੇ ਡੀਜੇ ਲਾ ਕੇ ਹੁੜਦੰਗ ਕਰਦੇ ਜਾਓ, ਨਸ਼ਾ ਕਰੋ ਉਸ ਧਾਰਮਿਕ ਯਾਤਰਾ ਦੌਰਾਨ, ਤੇ ਨਸ਼ਾ ਕਰਕੇ ਫਿਰ ਤੁਸੀਂ ਲੋਕਾਂ ਨਾਲ ਕੁੱਟਮਾਰ ਕਰੋ। ਉਹ ਧਾਰਮਿਕ ਯਾਤਰਾ ਨਹੀਂ ਹੁੰਦੀ। ਧਾਰਮਿਕ ਯਾਤਰਾ ਆਤਮਿਕ ਸ਼ਾਂਤੀ ਵਾਸਤੇ ਹੁੰਦੀ ਹੈ, ਤੇ ਸ਼ਾਂਤੀ ਤੁਹਾਨੂੰ ਜਦੋਂ ਤੁਸੀਂ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਓਗੇ ਉਦੋਂ ਮਿਲੂਗੀ। ਜੀ ਸੋ ਇਸੇ ਦੇ ਨਾਲ ਅਗਲੀ ਖਬਰ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਰਾਹੁਲ ਗਾਂਧੀ ਦੀ ਬ੍ਰਿਟਿਸ਼ ਨਾਗਰਿਕਤਾ ਨੂੰ ਲੈ ਕੇ ਸਬੂਤ ਪੇਸ਼ ਹੋਏ ਨੇ ਲਖਨਊ ਕੋਰਟ ਦੇ ਵਿੱਚ। ਇਹਦੀ ਰਿਵਿਊ ਪਟੀਸ਼ਨ ਦਾਖਲ ਕੀਤੀ ਗਈ ਸੀ। ਹਾਂਜੀ, ਬੇਸਿਕਲੀ 14 ਮਈ 2025 ਨੂੰ ਹਾਈ ਕੋਰਟ ਨੇ ਨਿਰਦੇਸ਼ ਦੇ ਦਿੱਤੇ ਸੀਗੇ ਕਿ ਜਿਹੜਾ ਬੇਸਿਕਲੀ ਇਹ ਪਟੀਸ਼ਨ ਖਾਰਜ ਕੀਤੀ ਜਾਵੇ। ਹਾਲਾਂਕਿ ਬਾਅਦ ਚ ਹਾਈ ਕੋਰਟ ਨੇ ਬ੍ਰਿਟਿਸ਼ ਸਰਕਾਰ ਤੋਂ ਰਾਹੁਲ ਗਾਂਧੀ ਦੀ ਨਾਗਰਿਕਤਾ ਤੇ ਪਾਸਪੋਰਟ ਸੰਬੰਧੀ ਜਾਣਕਾਰੀਆਂ ਮੰਗੀਆਂ ਸੀ। ਹੁਣ ਉਹ ਜਦੋਂ ਜਿਹੜਾ ਯਾਚਕਾਕਰਤਾ ਹੈ ਉਹਨੇ ਉਹ ਡਾਕੂਮੈਂਟ ਤਲਾਸ਼ ਕੇ ਲੈ ਕੇ ਆਇਆ, ਤੇ ਉਹਨੇ ਲੰਦਨ, ਵੀਅਤਨਾਮ ਅਤੇ ਉਜ਼ਬੈਕਿਸਤਾਨ ਤੋਂ ਨਵੇਂ ਵੀਡੀਓ ਤੇ ਦਸਤਾਵੇਜ਼ ਪੇਸ਼ ਕੀਤੇ ਹੈਗੇ ਆ। ਹੁਣ ਇਹਨਾਂ ਦੀ ਪੁਸ਼ਟੀ ਕਰਨੀ ਬਾਕੀ ਹੈ, ਕਿਉਂਕਿ ਇਹ ਸਾਰੇ ਐਮਬੈਸੀ ਦੇ ਵਿੱਚ ਭੇਜੇ ਜਾਣਗੇ, ਫਿਰ ਪਤਾ ਲੱਗੂਗਾ ਕਿ ਕੀ ਮਾਮਲਾ ਹੈ। ਹਾਲਾਂਕਿ ਜੀ ਪਹਿਲਾਂ ਹੀ ਉਸ ਵਕੀਲ ਬਾਰੇ ਬਹੁਤ ਪਪੂਲਰ ਹੈ, ਵਿਗ੍ਰੇਸ਼ ਸਿਸ਼ੇਟ ਨਾਂ ਉਹਦਾ, ਬੀਜੇਪੀ ਦਾ ਉਹ ਕਾਰਡ ਹੋਲਡਰ, ਆਰਐਸਐਸ ਨਾਲ ਜੁੜਿਆ ਹੋਇਆ ਹੈ। ਤੇ ਲਖਨਊ ਕੋਰਟ ਦੇ ਵਿੱਚ ਉਹਦੇ ਬਾਰੇ ਪਹਿਲਾਂ ਹੀ ਕਲੀਅਰ ਹੈ ਕਿ ਉਹ ਝੂਠੇ ਆਪਾਂ ਕਹਿ ਲਈਏ ਕਿ ਡਾਕੂਮੈਂਟ ਪ੍ਰਸਤੁਤ ਕਰਕੇ ਕੋਰਟਾਂ ਨੂੰ ਭਰਮਾਉਂਦਾ ਰਿਹਾ। ਉਹਦੇ ਤੇ ਪਹਿਲਾਂ ਜੁਰਮਾਨਾ ਵੀ ਲੱਗ ਚੁੱਕਿਆ ਹੈਗਾ। ਮੈਨੂੰ ਇਸ ਮਾਮਲੇ ਤੇ ਵੀ ਇਹੀ ਲੱਗ ਰਿਹਾ ਹੈਗਾ ਕਿ ਉਹਨੂੰ ਡਾਂਟ ਪਊਗੀ। ਉਹਦੇ ਜਿਹੜੇ ਡਾਕੂਮੈਂਟ ਹੈਗੇ ਆ ਜਦੋਂ ਐਮਬੈਸੀਆਂ ਦੇ ਵਿੱਚ ਭੇਜੇ ਜਾਣਗੇ ਉਹ ਕਿਤੇ ਨਾ ਕਿਤੇ ਜਾਲੀ ਨਿਕਲਣਗੇ। ਬਾਕੀ ਅੱਗੇ ਦੇਖਦੇ ਹਾਂ ਬਣਦਾ ਕੀ ਇਸ ਪੂਰੇ ਮਾਮਲੇ 'ਚ। ਜੀ ਖਬਰਾਂ ਤਾਂ ਹੋਰ ਵੀ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਥੇ ਹੀ ਪ੍ਰੋਗਰਾਮ ਨੂੰ ਵਿਰਾਮ ਲਾਉਂਦੇ ਹਾਂ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ।